ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਜਿਹੜੀਆਂ ਰਾਸ਼ਟਰੀ ਪੱਧਰ ਦੀਆਂ ਅਤੇ ਪੰਜਾਬ ਦੀਆਂ ਜਿਹੜੀ ਸਿਆਸਤ ਅਤੇ ਹੋਰ ਜਿਹੜੀਆਂ ਖਬਰਾਂ ਉਹਨਾਂ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ। ਪਹਿਲੀ ਜਿਹੜੀ ਆ ਖਬਰ ਉਸ ਦੇ ਉੱਤੇ ਇਰਾਕ ਦੇ ਵਿੱਚ ਜਿਹੜੇ 40 ਲੋਕ ਆ ਉਹਨਾਂ ਨੂੰ ਜਿਹੜਾ ਬੰਦਕ ਬਣਾਇਆ ਗਿਆ ਹੈ ਉੱਥੋਂ ਦੇ ਜਿਹੜੇ ਅੱਤਵਾਦੀ ਗਰੋਹ ਆ ਉਹਨਾਂ ਦੇ ਵੱਲੋਂ, ਉਸ ਦੇ ਵਿੱਚ ਇਹ ਦੱਸਿਆ ਜਾਂਦਾ ਹੈ, ਪਤਾ ਲੱਗਾ ਵੀ ਜਿਹੜੇ ਕਾਫੀ ਜਿਹੜੇ ਲੋਕ ਨੇ ਉਹਨਾਂ ਦੇ ਵਿੱਚੋਂ ਪੰਜਾਬੀ ਨੇ। ਕੀ ਇਸ ਟਾਈਮ ਲੇਟੈਸਟ ਅਪਡੇਟ ਹੈ ਇਸ ਖਬਰ ਦੇ ਉੱਤੇ? ਜੀ ਇਸ ਵੇਲੇ ਮੇਰਾ ਖਿਆਲ ਅੰਤਰਰਾਸ਼ਟਰੀ ਜਿਹੜਾ ਭਾਈਚਾਰਾ ਜੀ ਉਹ ਇਰਾਕ ਦੀਆਂ ਘਟਨਾਵਾਂ ਤੋਂ ਬਹੁਤ ਚਿੰਤਤ ਹੈ। ਜੋ ਕੁਛ ਉੱਥੇ ਹੋ ਰਿਹਾ ਇਹਦਾ ਸੇਕ ਜਿਹੜਾ ਜੀ ਸਿੱਧਾ ਭਾਰਤ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਵੀ ਆਣ ਪਹੁੰਚਿਆ। ਜਿਹੜੇ 40 ਵਿਅਕਤੀ ਅਗਵਾ ਕੀਤੇ ਨੇ ਜੀ ਉੱਥੇ, ਔਰ ਉਹਨਾਂ ਨੇ ਪਹਿਲਾਂ ਜਿਹੜੇ ਕੁਰਦਿਸ਼ ਨੇ ਉਹਨਾਂ ਨੇ ਕੀਤੇ ਨੇ, ਬਾਅਦ ਦੇ ਵਿੱਚ ਜਿਹੜੇ ਸੁੰਨੀ ਨੇ ਉਹ ਇਹਨਾਂ ਤੋਂ ਜਿਹੜੇ ਲੈ ਗਏ ਨੇ ਜਾ ਕੇ। ਇਹਦੇ ਵਿੱਚ ਬਹੁਤੇ ਜਿਹੜੇ ਨੇ ਉਹ ਪੰਜਾਬੀ ਨੇ ਜੀ। ਬਹੁਤੇ ਜਿਹੜੇ ਇਹਨਾਂ ਦੇ ਪਰਿਵਾਰ ਨੇ ਇੱਥੇ ਪੰਜਾਬ ਦੇ ਵਿੱਚ ਜੀ ਉਹ ਤਾਂ ਵਿਚਾਰੇ ਮਾਤੜ ਨੇ ਜੀ, ਬਹੁਤੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੇ ਕਰਜ਼ਾ ਵਗੈਰਾ ਚੁੱਕ ਕੇ ਆਪਣੇ ਪੁੱਤਾਂ ਪਤੀਆਂ ਭਰਾਵਾਂ ਨੂੰ ਜਿਹੜਾ ਜੀ ਬਾਹਰ ਭੇਜਿਆ ਹੋਇਆ ਕਿ ਸ਼ਾਇਦ ਰੋਜ਼ੀ ਰੋਟੀ ਜਿਹੜੀ ਆ ਉਹਨਾਂ ਦੇ ਘਰਾਂ ਦੀ ਚੱਲ ਸਕੇ। ਉਹਨਾਂ ਵਿਚਾਰਿਆਂ ਦੇ ਕੋਲੇ ਸਿਵਾਏ ਫੋਟੋਆਂ ਤੋਂ ਜਾਂ ਪੱਤਰਕਾਰਾਂ ਦੇ ਦੱਸਣ ਤੋਂ ਹੋਰ ਕੋਈ ਅਪਰੋਚ ਨਹੀਂ ਹੈ ਕਿ ਉਹ ਕਿਵੇਂ ਦੱਸਣਗੇ। ਜਿਹੜੀ ਕੇਂਦਰ ਦੀ ਸਰਕਾਰ ਦੀ ਉਹਨੇ ਕਿਹਾ ਕਿ ਲਗਾਤਾਰ ਸੰਪਰਕ ਦੇ ਵਿੱਚ ਹੈ ਇਰਾਕ ਦੇ ਵਿੱਚ। ਉਹ ਜੇ ਇਹਨਾਂ ਨੂੰ ਛਡਾਉਣ ਦੀ ਜਿਹੜੀ ਕਾਰਵਾਈ ਹੈ ਉਹ ਛੇਤੀ ਹੋ ਜਾਂਦੀ ਤਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਜਹਾਜ਼ ਜਿਹੜਾ ਭੇਜ ਕੇ ਛੇਤੀ ਉਹਨਾਂ ਨੂੰ ਲੈ ਆਵਾਂਗੇ। ਵੱਡੇ ਪੱਧਰ ਦੇ ਉੱਤੇ ਚਰਚਾ ਇਹ ਵੀ ਚੱਲ ਰਿਹਾ ਕਿ ਜਿਹੜੇ ਬਾਕੀ ਭਾਰਤੀ ਵੀ ਫਸੇ ਹੋਏ ਨੇ ਇਰਾਕ ਦੇ ਵਿੱਚ, ਜਿਹੜੇ ਬੇਸ਼ੱਕ ਅਗਵਾ ਨਹੀਂ ਹੋਏ, ਉਹ ਕੰਮਕਾਰ ਕਰ ਰਹੇ ਨੇ, ਉਹਨਾਂ ਨੂੰ ਵੀ ਪ੍ਰੇਰ ਕੇ ਜਹਾਜ਼ਾਂ ਦੇ ਰਾਹੀਂ ਜਿਹੜਾ ਕੱਢ ਕੇ ਲੈ ਆਂਦਾ ਜਾਵੇ, ਕਿਉਂਕਿ ਇਰਾਕ ਦੇ ਹਾਲਾਤ ਜਿਹੋ ਜਿਹੇ ਬਣਦੇ ਜਾ ਰਹੇ ਨੇ, ਲੱਗਦਾ ਨਹੀਂ ਕਿ ਉੱਥੇ ਛੇਤੀ ਕੁਝ ਜਿਹੜਾ ਜੀ ਸੁਧਰ ਸਕਦਾ। ਔਰ ਇਹ ਜਿਹੜੇ ਪਰਿਵਾਰ ਨੇ ਜੀ ਉਹ ਵਿਚਾਰੇ ਇਸ ਗੱਲ ਤੋਂ ਚਿੰਤਾ ਦੇ ਵਿੱਚ ਨੇ ਕਿ ਪੈਸੇ ਦੇ ਕੇ, ਪੈਸੇ ਚੁੱਕ ਕੇ ਉਹਨਾਂ ਨੇ ਭੇਜਿਆ ਸੀ ਮੁੰਡਿਆਂ ਨੂੰ, ਜੇ ਖੁਦਾ ਨਾ ਖਾਸਤਾ ਉੱਥੇ ਉਹਨਾਂ ਨੂੰ ਕੁਝ ਹੋ ਗਿਆ, ਇਹ ਪਰਿਵਾਰ ਸਾਰੇ ਦੇ ਸਾਰੇ ਵਿਚਾਰੇ ਇੱਥੇ ਰੁਲ ਜਾਣਗੇ। ਜੀ ਸੋ ਕਾਫੀ ਇਸ ਟਾਈਮ ਵੈਸੇ ਵੀ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਜਿਹੜੀ ਆ ਘਟਨਾ ਆ ਉਸ ਦੇ ਉੱਤੇ ਸਭ ਦੀ ਅੱਖ ਆ। ਅਮਰੀਕਾ ਵੀ ਕਾਫੀ ਇਸ ਦੇ ਵਿੱਚ ਜਿਹੜੀ ਹੁਣ ਗੱਲਬਾਤ ਕਰ ਰਿਹਾ, ਕਿਉਂਕਿ ਉਹਨਾਂ ਨੇ ਵੀ 10-15 ਸਾਲ ਜਿਹੜੀ ਪਹਿਲਾਂ ਲੜਾਈ ਉੱਥੇ ਆਰੰਭੀ ਸੀ, ਜਿਹੜੀ ਉੱਥੇ ਉਹਨਾਂ ਨੂੰ ਕੋਸ਼ਿਸ਼ ਕੀਤੀ ਸੀ, ਉਹ ਮੁੜ ਕੇ ਉਹਨਾਂ ਦੇ ਹੱਥੋਂ ਜਿਹੜੀ ਖੁੱਸਦੀ ਨਜ਼ਰ ਆ ਰਹੀ ਆ। ਸੋ ਦੇਖਦੇ ਹਾਂ ਵੀ ਇਹ ਵੀ ਅਮਰੀਕਾ ਵਾਲੇ ਵੀ ਉਸ ਦੇ ਉੱਤੇ ਕੀ ਕਰਦੇ ਨੇ। ਅਗਲੀ ਗੱਲਬਾਤ ਕਰਦੇ ਹਾਂ ਪੰਜਾਬ ਦੇ ਜਿਹੜੇ ਡਿਪਟੀ CM ਆ ਸੁਖਬੀਰ ਬਾਦਲ ਹੋਣਾ ਜੀ। ਉਹ ਕਹਿੰਦੇ ਨੇ ਜਿਹੜੇ ਜੀ ਪੰਜਾਬ ਦੇ ਮਾਲ ਮੰਤਰੀ ਆ ਮਜੀਠੀਆ ਹੋਣੀ, ਉਹ ਜਿਹੜੇ ਡਰੱਗ ਦੇ ਵਿੱਚ ਜਿਹੜੇ ਸ਼ਾਮਿਲ ਨਹੀਂ ਆ। ਅਤੇ ਨਾਲ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਵੀ ਕਹਿੰਦੇ ਸਾਰੇ ਪੰਜਾਬੀ ਉਹ ਵੀ ਨਸ਼ੇੜੀ ਵੀ ਨਹੀਂ ਹਨ। ਸੋ ਕੀ ਹੈ ਇਸ 'ਚ ਜਿਹੜੀਆਂ ਖਬਰ ਦੇ ਪਿੱਛੇ? ਜਿਹੜੀਆਂ ਖਬਰਾਂ ਨੇ ਨਾ ਜੀ ਨਾਲ ਦੇ ਨਾਲ ਉਹਨਾਂ ਦਾ ਕਾਊਂਟਰ ਵੀ ਦੱਸੀ ਜਾਂਦਾ। ਜਿਹੜਾ ਸਰੋਤੇ ਨੇ ਉਹ ਖੁਦ ਲਿਸਨਰ ਆਈਡੀਆ ਲਾ ਲੈਣ ਕਿ ਕੌਣ ਕਿੱਥੇ ਕੀ ਬੋਲ ਰਿਹਾ। ਸੁਖਬੀਰ ਸਿੰਘ ਬਾਦਲ ਹੋਰੀ ਇਹ ਕਹਿੰਦੇ ਨੇ ਕਿ ਜਿਹੜੇ ਬਿਕਰਮ ਸਿੰਘ ਮਜੀਠੀਆ ਹੋਰੀ ਨੇ ਉਹਨਾਂ ਦਾ ਕੋਈ ਹੱਥ ਇਹਦੇ ਵਿੱਚ ਨਹੀਂ ਹੈ। ਉਹਨਾਂ ਨੇ ਜਦੋਂ ਬਾਰ-ਬਾਰ ਖਰੀਦਿਆ ਗਿਆ ਤੇ ਉਹਨਾਂ ਨੇ ਤਾਂ ਕਿਹਾ ਕਿ ਜੇ ਕਿਸੇ ਕੋਲੇ ਸਬੂਤ ਆ ਤਾਂ ਦਿਓ। ਸਬੂਤ ਮੀਡੀਆ ਨੇ ਥੋੜੀ ਨਾ ਜੀ ਦੇਣਾ ਕਿ ਆਹ ਲਓ ਫੜੋ ਜੀ ਸਬੂਤ ਫੜ ਲਓ। ਸਬੂਤ ਤਾਂ ਸਰਕਾਰ ਨੇ ਲੱਭਣੇ ਹੁੰਦੇ ਨੇ। ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜਿਹੜੀ ਪੰਜਾਬ ਦੇ ਕਿਸੇ ਵੀ ਮੰਤਰੀ ਜਾਂ ਪਾਰਟੀ ਦੇ ਕਿਸੇ ਬੰਦੇ ਦੀ ਕੋਈ ਸ਼ਮੂਲੀਅਤ ਨਹੀਂ ਹੈ। ਸ਼ਮੂਲੀਅਤ ਨਹੀਂ ਹੈ ਤਾਂ ਤੀਜੇ ਦਿਨ ਫੜੇ ਕਿਉਂ ਜਾ ਰਹੇ ਨੇ? ਇੱਥੇ ਜਿਹੜਾ ਚੂਨੀ ਲਾਲ ਗਾਬਾ ਵਾਲਾ ਜਿਹੜਾ ਕੇਸ ਹੈ ਨਾ ਜੀ, ਮੈਂ ਉਹਦੀ ਮਿਸਾਲ ਜ਼ਰੂਰ ਦੇਣੀ ਚਾਹੁੰਦਾ ਕਿ ਅਵਿਨਾਸ਼ ਚੰਦਰ ਦਾ ਹੱਥ ਸਿੱਧਾ ਇਹਦੇ ਵਿੱਚ ਦਿਸ ਰਿਹਾ, ਜਿਹੜਾ ਕਿ MLA ਵੀ ਹੈ, ਚੀਫ ਪਾਰਲੀਮਾਨੀ ਸੈਕਟਰੀ ਵੀ ਹੈ। ਉਹਦਾ ਨੇੜਲਾ ਭੋਲਾ ਜਿਹੜਾ ਫੜਿਆ ਜਾਂਦਾ, ਉਹਨੂੰ ਦਬਾਓ ਪਾ ਕੇ ਛੁਡਾ ਲਿਆ ਜਾਂਦਾ ਤੇ ਉਹ ਰਾਤੋਂ ਰਾਤ ਫਿਰ ਨਿਕਲ ਜਾਂਦਾ ਜੀ। ਚੂਨੀ ਲਾਲ ਗਾਬਾ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛਗਿੱਛ ਕੀਤੀ ਆ। ਉਹ ਸਰਵਣ ਸਿੰਘ ਫਲੌਰ ਹੋਰਾਂ ਦਾ ਖਾਸਮ ਖਾਸ ਹੈ, ਜਿਹਦੇ ਬਾਰੇ ਸੁਖਬੀਰ ਸਿੰਘ ਬਾਦਲ ਹੋਰੀ ਇਹ ਕਹਿ ਰਹੇ ਨੇ ਸਰਵਣ ਸਿੰਘ ਫਲੌਰ ਦੇ ਬਾਰੇ ਕਿ ਉਹਨਾਂ ਦਾ ਕੋਈ ਹੱਥ ਨਹੀਂ ਹੈ। ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਹੈ। ਇਹ ਹੱਥ ਨਹੀਂ ਹੈ ਤੇ ਫਿਰ ਨੈਤਿਕਤਾ ਵਿੱਚ ਕਿੱਥੋਂ ਆ ਗਈ? ਇਹਦੇ ਫਿਰ ਅਸਤੀਫਾ ਦੇਣ ਦੀ ਕੀ ਜ਼ਰੂਰਤ ਪੈ ਗਈ? ਹੁਣ ਚੂਨੀ ਲਾਲ ਗਾਬਾ ਦਾ ਪਰਿਵਾਰ ਜਿਹੜਾ ਉਹ ਵੀ ਗਾਇਬ ਹੈ, ਉਹਦਾ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਜਿਹੜਾ ਕਿੱਥੇ ਚਲੇ ਗਿਆ। ਉਹ ਕਹਿੰਦੇ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਮੀਡੀਆ ਪ੍ਰਚਾਰ ਰਿਹਾ ਗਲਤ ਕਿ ਇੱਥੇ ਬਹੁਤੇ ਬੰਦੇ ਜਿਹੜੇ ਨਸ਼ੇੜੀ ਹੋ ਗਏ। ਉਹ ਇਹ ਵੀ ਕਹਿੰਦੇ ਕਿ ਜਿਹੜੀ 70% ਵਾਲੀ ਰਿਪੋਰਟ ਹੈ ਉਹ ਤਾਂ ਪੁਰਾਣੀ ਰਿਪੋਰਟ ਹੈ। ਚਲੋ ਮੰਨ ਲਓ ਇਹ ਪੁਰਾਣੀ ਰਿਪੋਰਟ ਹੈ। ਜਦੋਂ ਦੀ ਇਹ ਰਿਪੋਰਟ ਆਈ ਹੈ ਉਹਦੇ ਡਿਊਰਿੰਗ ਹੁਣ ਤੱਕ ਸਰਕਾਰ ਨੇ ਕਿਹੜੇ ਕਦਮ ਚੁੱਕੇ ਸੀ ਜਿਹਦੇ ਨਾਲ ਇਹ ਰਿਪੋਰਟ ਜਿਹੜੀ ਆ ਉਹ ਘੱਟ ਗਈ ਹੋਊਗੀ, ਭਾਰਤ ਦੇ ਵਿੱਚ ਪਰਸੈਂਟੇਜ ਜਿਹੜੀ ਆ ਉਹ ਘੱਟ ਗਈ ਹੋਊਗੀ।
ਉਹ ਕਹਿੰਦੇ ਅਸੀਂ ਲੱਕ ਜਿਹੜਾ ਦੀ ਉਹ ਤੋੜ ਦਿੱਤਾ ਜਿਹੜੀ ਸਪਲਾਈ ਲਾਈਨ ਦਾ। ਉਹ ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ ਕਿ ਸਪਲਾਈ ਲਾਈਨ ਦਾ ਲੱਕ ਟੁੱਟ ਰਿਹਾ ਤੇ ਅੱਗੇ ਜਿਹੜਾ ਦੀ ਉਹ ਫੜਿਆ ਜਿਹੜਾ ਦੀ ਉਹ ਕਿਵੇਂ ਜਾ ਰਹੇ ਨੇ, ਕਿਹੜੇ ਲੋਕ ਜਿਹੜੇ ਫੜੇ ਜਾ ਰਹੇ ਨੇ। ਜੇ ਪੰਜਾਬ ਦੇ ਬਹੁਤੇ ਲੋਕ ਨਸ਼ੇੜੀ ਨਹੀਂ, ਜੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਲ ਮੰਨ ਲਈ ਜਾਵੇ, ਖੁਸ਼ ਖਬਰ ਹੈ। ਮੈਂ ਸਮਝਦਾ ਏਦਾਂ ਹੀ ਹੋਵੇ, ਏਦਾਂ ਨਹੀਂ ਹੈ। ਦੂਜੇ ਪਾਸੇ ਉਹਨਾਂ ਦੇ ਪਿਤਾ ਸ਼੍ਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਕਹਿ ਰਹੇ ਨੇ ਕਿ ਹਲਕਾ ਪੱਧਰ ਦੇ ਉੱਤੇ ਨਸ਼ਾ ਛਡਾਊ ਜਿਹੜੇ ਕੈਂਪ ਨੇ ਉਹ ਲਾਏ ਜਾ ਰਹੇ ਨੇ, ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ। ਜੇ ਨਸ਼ੇੜੀ ਨਹੀਂ ਹੈਗੇ ਤੇ ਫਿਰ ਜ਼ਿਲ੍ਹਾ ਪੱਧਰ ਦੇ ਉੱਤੇ, ਹਲਕਾ ਪੱਧਰ ਦੇ ਉੱਤੇ ਕੈਂਪ ਲਾਉਣ ਦੀ ਜ਼ਰੂਰਤ ਜਿਹੜੀ ਆ ਉਹ ਕੀ ਪਈ ਹੋਈ ਹੈ ਜੀ। ਇਹ ਤਾਂ ਲੋਕਾਂ ਨੂੰ ਸ਼ਰੇਆਮ ਜਿਹੜਾ ਜੀ ਮੂਰਖ ਬਣਾਉਣ ਵਾਲੀ ਗੱਲ ਹੈ। ਮਰੀਜ਼ ਕਮ ਸੇ ਕਮ ਇਹ ਮੰਨ ਲਵੇ ਕਿ ਉਹਨੂੰ ਬਿਮਾਰੀ ਹੈਗੀ ਆ, ਫਿਰ ਇਲਾਜ ਸ਼ੁਰੂ ਹੋ ਸਕਦਾ। ਮਰੀਜ਼ ਤਾਂ ਕਹੀ ਜਾਂਦਾ ਮੈਨੂੰ ਬਿਮਾਰੀ ਕੋਈ ਨਹੀਂ, ਬਾਕੀ ਸਾਰੇ ਕਹੀ ਜਾਂਦੇ ਇਹਦਾ ਇਲਾਜ ਕਰੋ, ਇਲਾਜ ਕਰੋ। ਜੀ ਜੀ ਜੀ, ਸੋ ਇਹ ਵੀ ਜਿਹੜਾ ਜੀ ਦੇਖਦੇ ਹਾਂ ਜੀ ਇਸ ਦੇ ਉੱਤੇ ਜਿਹੜਾ ਹੋਰ ਅੱਗੇ ਕਿਸ ਤਰੀਕੇ ਦੇ ਨਾਲ ਸਿਆਸਤ ਜਿਹੜੀ ਆ ਵੱਧਦੀ ਹੈ, ਕਿਉਂਕਿ ਜਿਹੜਾ ਇਸ ਟਾਈਮ ਡਰੱਗ ਦਾ ਜਿਹੜਾ ਮਸਲਾ ਹੈ ਬਹੁਤ ਜ਼ਿਆਦਾ ਭਖ ਚੁੱਕਾ ਆ। ਗਲੀ ਗਲੀ ਦੇ ਵਿੱਚ, ਮਹੱਲੇ 'ਚ ਇਹਦੀਆਂ ਜਿਹੜੀ ਗੱਲਬਾਤ ਹੋਣੀ ਸ਼ੁਰੂ ਹੋ ਚੁੱਕੀ ਆ। ਅਗਲੀ ਆਪਾਂ ਗੱਲ ਕਰਦੇ ਹਾਂ ਹਰਿਆਣੇ ਦੀ। ਹਰਿਆਣੇ ਦੇ ਵਿੱਚ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਸ ਨੂੰ ਲੈ ਕੇ ਜਿਹੜਾ ਮਸਲਾ ਹੈ ਉਹ ਇਸ ਟਾਈਮ ਹੋਰ ਜਿਹੜਾ ਜੀ ਕਹਿੰਦੇ ਭਖ ਗਿਆ ਆ। ਇਸ ਟਾਈਮ ਕੀ ਜਿਹੜੇ ਇਸ ਦੇ ਉੱਤੇ ਲੇਟੈਸਟ ਜਿਹੜੀ ਕਾਰਵਾਈ ਅਪਡੇਟ ਹੋ ਚੁੱਕੀ ਆ? ਜਿਹੜੇ ਉੱਥੇ ਦੀ ਇੱਕ ਰੱਖਿਆ ਗਿਆ ਆਪਣੇ ਸੰਮੇਲਨ ਜਿਹੜੇ ਹਰਿਆਣੇ ਦੇ ਵਿੱਚ, ਕਿਉਂਕਿ ਹਰਿਆਣੇ ਦੇ ਵਿੱਚ ਅਸਲ ਦੇ ਵਿੱਚ ਆ ਰਹੀਆਂ ਨੇ ਜੀ ਵਿਧਾਨ ਸਭਾ ਦੀਆਂ ਚੋਣਾਂ, ਉਹਨੂੰ ਲੈ ਕੇ ਸਿਆਸਤ ਜਿਹੜੀ ਵੱਡੇ ਪੱਧਰ ਦੇ ਉੱਤੇ ਹੋ ਰਹੀ ਹੈ। 6 ਜੁਲਾਈ ਨੂੰ ਇੱਕ ਸਿੱਖ ਸੰਮੇਲਨ ਜਿਹੜਾ ਜੀ ਉਹ ਇੱਥੇ ਹਰਿਆਣੇ ਦੇ ਵਿੱਚ ਰੱਖਿਆ ਜਾ ਰਿਹਾ ਜੀ। ਇਹਦੇ ਵਿੱਚ ਜਿਹੜੇ ਮੁੱਖ ਮੰਤਰੀ ਹਰਿਆਣੇ ਦੇ ਨੇ ਭੁਪਿੰਦਰ ਸਿੰਘ ਹੁੱਡਾ ਹੋਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਨੇ। ਸਮਝਿਆ ਜਾ ਰਿਹਾ ਹੈ ਕਿ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਉਹ ਇੱਥੇ ਕਰ ਸਕਦੇ ਨੇ। ਜੀ ਜੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਵਤਾਰ ਸਿੰਘ ਮੱਕੜ ਹੋਰੀ, ਉਹ ਕਹਿੰਦੇ ਬਾਈਕਾਟ ਕਰ ਦਿਓ ਇਸ ਸੰਮੇਲਨ ਦਾ, ਇਸ ਸਮਾਗਮ ਦਾ। ਇੱਥੇ ਅਵਤਾਰ ਸਿੰਘ ਮੱਕੜ ਹੋਰੀ 100% ਗਲਤ ਨੇ। ਉਹ ਵੀ ਸਿੱਖ ਨੇ, ਹਰਿਆਣੇ ਦੇ ਵਿੱਚ ਰਹਿਣ ਵਾਲੇ ਕੀ ਸਿੱਖ ਨਹੀਂ? ਤੁਸੀਂ ਏਦਾਂ ਬਾਈਕਾਟ ਦਾ ਸੱਦਾ ਦੇ ਰਹੇ ਹੋ, ਕੱਲ ਨੂੰ ਹਰਿਆਣੇ ਵਾਲੇ ਉੱਠ ਕੇ ਕਹਿਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਮੇਲਨ ਕਰ ਰਹੀ ਹੈ, ਉਹਦਾ ਬਾਈਕਾਟ ਕਰ ਦਿਓ। ਉਹ ਕਹਿੰਦੇ ਮੱਕੜ ਸਾਹਿਬ ਕਹਿੰਦੇ ਕਿ ਸਿੱਖਾਂ ਨੂੰ ਵੰਡਿਆ ਜਾ ਰਿਹਾ। ਹੁਣ ਬਿਆਨ ਤੁਸੀਂ ਲਾ ਲਓ ਕਿ ਸਿੱਖਾਂ ਨੂੰ ਵੰਡ ਕੌਣ ਰਿਹਾ? ਮੱਕੜ ਸਾਹਿਬ ਵੰਡ ਰਹੇ ਨੇ ਜਾਂ ਹਰਿਆਣੇ ਦੇ ਵਿੱਚ ਜਿਹੜੇ ਸੰਮੇਲਨ ਕਰਾ ਰਹੇ ਨੇ ਉਹ ਵੰਡ ਰਹੇ ਨੇ? ਇਹਨੂੰ ਲਿਆ ਕੇ ਸਿਆਸਤ ਜਿਹੜੀ ਆ ਇਸ ਵੇਲੇ ਸਿਖਰਾਂ ਦੇ ਉੱਤੇ ਪਹੁੰਚੀ ਹੋਈ ਆ। ਜੇ ਹਰਿਆਣੇ ਦੇ ਵਿੱਚ ਮੰਨ ਲਓ, ਹੋ ਸਕਦਾ ਮੇਰੇ ਬਹੁਤੇ ਵਿਚਾਰਾਂ ਦੇ ਨਾਲ ਜਿਹੜੇ ਸੁਣਨ ਵਾਲੇ ਉਹ ਸਹਿਮਤ ਨਾ ਵੀ ਹੋਣ, ਕਿਉਂ ਨਹੀਂ ਬਣਨੀ ਚਾਹੀਦੀ ਜੀ ਕਮੇਟੀ? ਜੇ ਕਿ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਵੱਖਰੇ ਜਿਹੜੀਆਂ ਗੁਰਦੁਆਰਿਆਂ ਨੂੰ ਕੰਟਰੋਲ ਕਰਨ ਦੇ ਵਾਸਤੇ ਕਮੇਟੀਆਂ ਨੇ, ਤੁਸੀਂ ਮਹਾਰਾਸ਼ਟਰ ਲੈ ਲਓ, ਬਿਹਾਰ ਲੈ ਲਓ, ਕੋਈ ਵੀ ਲਾ ਲਓ, ਉੱਥੇ ਜੇ ਬਾਕੀ ਬੜੀਆਂ ਹੋਈਆਂ ਨੇ ਤੇ ਵਿੱਚ ਫਿਰ ਹਰਿਆਣੇ ਦੇ ਵਿੱਚ ਕਿਉਂ ਨਹੀਂ? ਤੁਹਾਨੂੰ ਪਤਾ ਹੈ ਕਿ ਜਦੋਂ ਜਿਹੜੀ ਤੁਸੀਂ ਕਮਾਈ ਉੱਥੋਂ ਚੱਕ ਰਹੇ ਹੋ ਜਿਹੜੀ ਗੋਲਕਾਂ ਚੋਂ, ਜਾਂ ਤਾਂ ਦੱਸੋ ਹਰਿਆਣੇ ਦੇ ਵਿੱਚ ਜਿਹੜੇ ਉੱਥੇ ਸਿੱਖ ਭਾਈਚਾਰਾ ਰਹਿੰਦਾ ਉਹਨਾਂ ਦੇ ਵਾਸਤੇ ਕਿੰਨੇ ਕਾਲਜ, ਕਿੰਨੇ ਸਕੂਲ ਬਣਾਏ ਨੇ ਕਮਾਈ ਦੇ ਹਿਸਾਬ ਦੇ ਨਾਲ ਜਿੰਨਾ ਉੱਥੋਂ ਗੋਲਕ ਤੋਂ ਆਉਂਦਾ। ਜੇ ਨਹੀਂ ਬਣਾਏ ਤੇ ਉਹਨਾਂ ਨੂੰ ਵੀ ਪੂਰਾ ਹੱਕ ਹੈ ਕਿ ਉਹ ਆਪਣੀ ਗੱਲ ਜਿਹੜੀ ਆ ਉਹ ਕਹਿ ਸਕਣ। ਉਹ ਕੋਈ ਡੰਗ ਕਿਰਪਾਨਾਂ ਲੈ ਕੇ ਟਾਸਕ ਫੋਰਸ ਦੇ ਵਾਂਗੂ ਕਬਜ਼ਾ ਕਰਨ ਨਹੀਂ ਤੁਰੇ। ਉਹ ਤਾਂ ਕਾਨੂੰਨੀ ਲੜਾਈ ਜਿਹੜੀ ਹੈ ਨਾ ਦੀ ਇੱਕ ਲੜ ਰਹੇ ਨੇ। ਜੇ ਮੰਨ ਲਓ ਹਰਿਆਣੇ ਦੇ ਮੁੱਖ ਮੰਤਰੀ ਉੱਥੇ ਐਲਾਨ ਕਰਦੇ ਨੇ ਕਿ ਅਸੀਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਵਾਂਗੇ, ਤੇ ਫਿਰ ਅਦਾਲਤਾਂ ਨੇ, ਹਾਈ ਕੋਰਟ ਚਲ ਜਾਓ, ਸੁਪਰੀਮ ਕੋਰਟ ਦੇ ਵਿੱਚ ਚਲ ਜਾਓ, ਉਹਦੇ ਵਿਰੋਧ ਦੇ ਵਿੱਚ ਕਰਨਗੇ ਕੀ ਜੀ? ਇਹ ਇੱਕ ਵਾਰੀ ਫਿਰ ਜਦੋਂ ਹੋ ਗਿਆ ਐਲਾਨ, ਨਲਵੀ ਹੋ ਗਿਆ, ਝੀਂਡਾ ਹੋ ਗਿਆ, ਉਹਨਾਂ ਨੂੰ ਚੁੱਕ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦਣਗੇ ਤੇ ਉੱਥੇ ਤਨਖਾਹ ਜਿਹੜੀ ਹੈ ਜੀ ਉਹ ਲਾ ਦੇਣਗੇ। ਇਹ ਇੱਕ ਪਾਸੇ ਤਾਂ ਬਾਦਲ ਸਾਹਿਬ ਕਹਿੰਦੇ ਨੇ ਜਦੋਂ ਵੀ ਕੋਈ ਕਹੇ ਕਿ ਇਹ ਤਾਂ ਜੀ ਸਰਕਾਰੀ ਦਖਲ ਹੋ ਗਿਆ। ਹੁਣ ਆਪ ਪ੍ਰਧਾਨ ਮੰਤਰੀ ਨੂੰ ਮਿਲਣਗੇ, ਮੁੱਖ ਮੰਤਰੀ ਹੋਣ ਦੇ ਨਾਤੇ ਉਹ ਗ੍ਰਹਿ ਮੰਤਰੀ ਨੂੰ ਮਿਲੇ, ਗ੍ਰਹਿ ਮੰਤਰੀ ਨੂੰ ਮਿਲ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣਨੀ ਚਾਹੀਦੀ। ਕੀ ਇਹ ਸਰਕਾਰੀ ਦਖਲ ਨਹੀਂ ਹੈ ਜੀ? ਸੂਬੇ ਦਾ ਮੁੱਖ ਮੰਤਰੀ ਜਿਹੜੀ ਧਾਰਮਿਕ ਸੰਸਥਾ ਹੈ ਗੁਰਦੁਆਰਿਆਂ ਨੂੰ ਕੰਟਰੋਲ ਕਰਨ ਵਾਲੀ, ਉਹਦੇ ਬਾਰੇ ਦਖਲ ਮੰਗ ਰਿਹਾ ਹੈ ਗ੍ਰਹਿ ਮੰਤਰੀ ਦਾ ਕਿ ਇਹਦੇ ਵਿੱਚ ਤੁਸੀਂ ਦਖਲ ਦਿਓ। ਸਰਕਾਰੀ ਦਖਲ ਹੁਣ ਕਿਹੜਾ ਦੀ ਲੋਕ ਸਮਝ ਲੈਣ। ਜੀ ਜੀ ਜੀ, ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਮੁੱਖ ਮੰਤਰੀ ਹੁਣਾਂ ਨੇ ਛਾਪੇ ਮਾਰੇ ਸੀ, ਜਿਸ ਦੇ ਵਿੱਚ ਜਿਹੜੇ ਕਈ ਮੰਤਰੀ ਆ ਉੱਥੇ ਦਿਖੇ ਨਹੀਂ ਸੀ, ਕਈ ਅਫਸਰ ਜਿਹੜੇ ਉੱਥੇ ਨਹੀਂ ਸੀਗੇ, ਤੇ ਇਹ ਦੱਸਿਆ ਜਾ ਰਿਹਾ ਵੀ ਉਹ ਛਾਪੇ ਦਾ ਕੋਈ ਬਹੁਤਾ ਅਸਰ ਜਿਹੜਾ ਨਹੀਂ ਦੇਖਿਆ ਗਿਆ। ਕੀ ਚੱਲ ਰਿਹਾ ਜੀ ਇਸ ਦੇ ਉੱਤੇ? ਜੀ ਬਿਲਕੁਲ, ਇਹ ਜਿਹੜੇ ਜੀ ਛਾਪੇ ਨੇ ਇਹਦੇ ਤੋਂ ਬਹੁਤਾ ਜਿਹੜਾ ਅਸਰ ਅਜੇ ਵੀ ਮੰਤਰੀਆਂ ਦੇ ਉੱਤੇ ਜਿਹੜਾ ਪਿਆ ਨਹੀਂ ਹੈ। ਉਹਦਾ ਰੀਜ਼ਨ ਇਹ ਹੈ ਕਿ ਉਹ ਫਿਰ ਅਜੇ ਵੀ ਲੇਟ ਲਤੀਫ ਨਹੀਂ, ਭਾਵ ਕਿ ਉਹ ਲੇਟ ਜਿਹੜਾ ਜੀ ਉਹ ਆ ਰਹੇ ਨੇ। ਉਹਨਾਂ ਨੇ ਕਿਹਾ ਸੀਗਾ ਕਿ 9 ਵਜੇ ਤੋਂ ਪਹਿਲਾਂ ਸੈਕਟਰੀਏਟ ਜਿਹੜੇ ਉਹ ਪਹੁੰਚਣੇ ਚਾਹੀਦੇ ਨੇ ਸਾਰੇ ਅਫਸਰ। DC SSP ਤਾਂ ਖੁੱਡੇ ਲਾਈਨ ਲਾ ਲਏ ਜਿਹੜੇ ਦਫ਼ਤਰਾਂ ਦੇ ਵਿੱਚ ਮੌਜੂਦ ਨਹੀਂ।
ਜਦੋਂ ਮੰਤਰੀਆਂ ਦੀ ਗੱਲ ਆਈ, ਕਿਉਂਕਿ ਉਹਦੇ ਚ ਬਹੁਤੇ ਰਿਸ਼ਤੇਦਾਰ ਨੇ ਜਾਂ ਆਪਣੇ ਨੇ, ਉਹਦੇ ਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰੀ ਵੀ ਸ਼ਾਮਲ ਨੇ, ਉਹਦੇ ਚ ਬਿਕਰਮ ਸਿੰਘ ਮਜੀਠੀਆ ਹੋਰੀ ਵੀ ਸ਼ਾਮਲ ਨੇ, ਜਿਹੜੇ ਹੈ ਹੀ ਨਹੀਂ ਸੀ ਦਫ਼ਤਰਾਂ ਦੇ ਵਿੱਚ। ਉਹਨਾਂ ਨੂੰ ਕੁਛ ਨਹੀਂ ਜਿਹੜਾ ਜੀ ਆਖਿਆ ਗਿਆ। ਹੁਣ ਅਜੇ ਵੀ ਜਿਹੜਾ ਜੀ ਅਗਲੇ ਦਿਨ ਵੀ ਜਿਹੜਾ ਹੈ ਉਹ ਮੰਤਰੀ ਸਹੀ ਸਮੇਂ ਦੇ ਉੱਤੇ ਜਿਹੜੇ ਉਹ ਨਹੀਂ ਪਹੁੰਚੇ। ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਸਿੰਘ ਮਜੀਠੀਆ, ਮਦਨ ਮੋਹਨ ਮਿੱਤਲ, ਚੂਨੀ ਲਾਲ ਭਗਤ, ਉਹ ਅਜੇ ਵੀ ਦਫ਼ਤਰ ਦੇ ਵਿੱਚ ਨਹੀਂ ਪਹੁੰਚੇ ਹੀ ਨਹੀਂ। ਜੀ ਗੈਰ ਹਾਜ਼ਰ ਰਹੇ। ਤੁਸੀਂ ਕਹਿੰਦਾ ਉਹ ਤਾਂ ਗੈਰ ਹਾਜ਼ਰ ਚੱਲ ਰਹੇ ਨੇ ਜੀ। ਇਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਔਰ ਖਾਸ ਤੌਰ ਤੇ ਸ਼ਾਮਲ ਨੇ। ਉਹ ਤਾਂ ਮੁੜ ਕੇ ਆਏ ਹੀ ਨਹੀਂ, ਜਿਉਂ ਨਤੀਜੇ ਜਿਹੜੇ ਨੇ ਨਾ ਜੀ ਉਹ ਆਏ ਨੇ ਚੋਣਾਂ ਦੇ। ਭਾਵ ਕਿ ਮੁੱਖ ਮੰਤਰੀ ਜਿਹੜਾ ਜੀ ਇਹ ਕਿਹਾ ਜਾ ਸਕਦਾ ਕਿ ਉਹਨਾਂ ਦੀ ਜਿਹੜੀ ਪਕੜ ਆ ਨਾ ਜੀ ਉਹ ਲਗਾਤਾਰ ਢਿੱਲੀ ਹੋ ਰਹੀ ਆ ਪ੍ਰਸ਼ਾਸਨ ਦੇ ਉੱਤੇ। ਜੀ ਲੱਗ ਕੁਛ ਇੱਦਾਂ ਹੀ ਰਿਹਾ ਵੀ ਕੋਈ ਉਹਨਾਂ ਦਾ ਜਿਹੜਾ ਸ਼ਾਇਦ ਵੀ ਸਤਿਕਾਰ ਜਾਂ ਘੱਟ ਰਿਹਾ ਜਾਂ ਮੰਨਦੇ ਹੀ ਨਹੀਂ ਹੈ ਜੀ ਉਹ ਕਿਸੇ ਦੀ ਵੀ ਮੰਤਰੀ ਜਿਹੜੇ ਨੇ। ਅਗਲੀ ਗੱਲ ਕਰਦੇ ਆਮ ਆਦਮੀ ਪਾਰਟੀ ਦੀ। ਤੇ ਆਮ ਆਦਮੀ ਪਾਰਟੀ ਦੇ ਵਿੱਚ ਕਹਿੰਦੇ ਜੀ ਜਿਹੜੀਆਂ ਮੀਟਿੰਗਾਂ ਪੰਜਾਬ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਆ ਤੇ ਉਸ ਦੇ ਵਿੱਚ ਜਿਹੜਾ ਦੱਸੋ ਜੀ ਕੀ ਇਸ ਟਾਈਮ ਲੇਟੈਸਟ ਉਸ ਦੀ ਅਪਡੇਟ ਆ? ਇੱਥੇ ਮਨੀਸ਼ ਸਿਸੋਦੀਆ ਔਰ ਜਰਨੈਲ ਸਿੰਘ ਜਿਹੜੇ ਨੇ ਉਹ ਇੱਥੇ ਆਏ ਹੋਏ ਨੇ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ। ਅੱਜ ਤੀਸਰਾ ਦਿਨ ਆ ਉਹਨਾਂ ਦਾ। ਲਗਾਤਾਰ ਵੱਖ-ਵੱਖ ਜਿਹੜੇ ਡਿਸਟ੍ਰਿਕਟ ਦੇ ਵਰਕਰ ਨੇ ਉਹਨਾਂ ਨੂੰ ਉਹ ਨਿਰੰਤਰ ਮਿਲ ਰਹੇ ਨੇ। ਇੱਕ ਤਾਂ ਜਿਹੜਾ ਜੀ ਬੂਥ ਪੱਧਰ ਤੱਕ ਦੀਆਂ ਜਿਹੜੀਆਂ ਕਮੇਟੀਆਂ ਬਣਾਉਣੀਆਂ ਨੇ ਉਹਦੇ ਵਾਸਤੇ ਤਿਆਰੀ ਜਿਹੜੀ ਆ ਉਹ ਹੋ ਰਹੀ ਆ। ਅੱਜ ਉਹਨਾਂ ਦੀ ਜਿਹੜੀ ਮੀਟਿੰਗ ਆ ਇੱਥੇ ਪਟਿਆਲੇ, ਸੰਗਰੂਰ ਦੇ ਵਿੱਚ ਆ। ਮੁੜ ਕੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਜਿਹੜੇ ਨੇ ਉਹਨਾਂ ਨੂੰ ਮਿਲਣਾ। ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਢਾਂਚਾ ਹੈ ਆਪਣਾ ਉਹ ਖੜਾ ਕਰਨ ਦੇ ਯਤਨਾਂ ਦੇ ਤਹਿਤ ਇਹ ਜਿਹੜੇ ਨੇਤਾ ਨੇ ਇੱਥੇ ਆਏ ਹੋਏ ਨੇ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਬਕਾਸੇ ਦੀ ਰਿਪੋਰਟ ਤੋਂ ਬਾਅਦ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਐਲਾਨ ਕੀਤਾ ਜਾਊਗਾ ਕਿ ਪੰਜਾਬ ਦੀ ਵਾਗਡੋਰ ਜਿਹੜੀ ਹੈ ਜੀ ਉਹ ਕਿਹਨੂੰ ਦਿੱਤੀ ਜਾ ਰਹੀ ਹੈ, ਜਿਹੜਾ ਕਿ ਹੁਣ ਇਸ ਸਬਕਾਸੇ ਨੂੰ ਜਿਹੜਾ ਕੰਟਰੋਲ ਕਰੂਗਾ। ਇਹ ਕਿਹਾ ਜਾ ਰਿਹਾ ਜੀ ਕਿ ਇਸ ਵੇਲੇ ਜਿਹੜੀ ਆਵਾਜ਼ ਹੈ ਉਹ ਬਹੁਤੀ ਜਿਹੜੀ ਆ ਉਹ ਭਗਵੰਤ ਮਾਨ ਹੋਰਾਂ ਦੇ ਹੱਕ ਦੇ ਵਿੱਚ ਹੈ। ਸ਼ਾਇਦ ਉਹਨਾਂ ਨੂੰ ਇਹ ਜਿਹੜੀ ਵਾਗਡੋਰ ਆ ਉਹ ਸੌਂਪੀ ਜਾ ਸਕਦੀ ਹੈ ਪੰਜਾਬ ਦੀ। ਬਾਕੀ ਇਹਨਾਂ ਮੀਟਿੰਗ ਦੀ ਜਿਹੜੀ ਉਦੋਂ ਬਾਅਦ ਜਿਹੜੀ ਹਾਈ ਕਮਾਂਡ ਜਿਹੜੀ ਹੈ ਜੀ ਬੇਟੀ ਆਮ ਆਦਮੀ ਪਾਰਟੀ ਉਹ ਦੇਖਦੇ ਆ ਜੀ ਇਸ ਬਾਰੇ ਕੀ ਫੈਸਲਾ ਲੈਂਦੇ ਨੇ। ਪਰ ਇਹ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ। ਈਵਨ ਇੱਥੋਂ ਤੱਕ ਹਾਲਾਤ ਬਣੇ ਜੀ ਕੁਝ ਥਾਵਾਂ ਦੇ ਉੱਤੇ ਧੱਕਾ ਮੁੱਕੀ ਹੋਣ ਦੀਆਂ ਜਿਹੜੀਆਂ ਖਬਰਾਂ ਨੇ ਉਹ ਵੀ ਆ ਰਹੀਆਂ ਨੇ। ਜਿੰਨੇ ਪੱਧਰ ਦੇ ਉੱਤੇ ਡਿਸਟ੍ਰਿਕਟ ਵਾਈਜ਼ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ। ਕੁਝ ਥਾਵਾਂ ਦੇ ਉੱਤੇ ਕੰਟਰੋਲ ਕਰਨਾ ਵੀ ਔਖਾ ਹੋਇਆ ਜੀ। ਤੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਅਗਲੀ ਗੱਲ ਜਿਹੜੀ ਨਾਲ ਹੀ ਕਰਦੇ ਆ ਵੀ ਦਿੱਲੀ ਦੇ ਵਿੱਚ ਜਿਹੜੀਆਂ ਅਫਵਾਹਾਂ ਚੱਲ ਰਹੀਆਂ ਆ ਵੀ ਬੀਜੇਪੀ ਸਰਕਾਰ ਬਣਾ ਰਹੀ ਆ, ਕਿੱਦਾਂ ਬਣਾ ਰਹੀ ਆ, ਉਸ ਦੇ ਬਾਰੇ ਵੀ ਜ਼ਰੂਰ ਦੱਸੋ ਵੀ ਕੀ ਇਹਨਾਂ ਅਫਵਾਹਾਂ ਦੇ ਪਿੱਛੇ? ਬੀਜੇਪੀ ਜਿਹੜੀ ਆ ਜੀ ਉੱਥੇ ਕੋਸ਼ਿਸ਼ ਕਰ ਰਹੀ ਆ ਕਿ ਕਿਸੇ ਤਰੀਕੇ ਦੇ ਨਾਲ ਕੁਝ ਬੰਦੇ ਜਿਹੜੇ ਨੇ ਉਹ ਖਰੀਦ ਲਏ ਜਾਣ। ਉਹ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ। ਪਰ ਥੋੜਾ ਜਿਹਾ ਫਸ ਗਈ ਹੈ ਉਹ ਕਿ ਇੱਕ ਜਿਹੜਾ MLA ਸੀਗਾ ਜਿਹਦੇ ਨਾਲ ਉਹ ਕੋਸ਼ਿਸ਼ ਕਰ ਰਹੀ ਸੀ, ਇਨ ਟੱਚ ਦੇ ਵਿੱਚ ਸੀਗੀ ਉਹਦੇ ਰਜੇਸ਼ ਨਾਹਰ, ਉਹਨੇ ਸਾਰੀ ਰਿਕਾਰਡਿੰਗ ਜਿਹੜੀ ਹੈ ਨਾ ਜੀ ਉਹ ਕਰ ਲਈ। ਉਹਦੇ ਵਿੱਚ ਉਹਨੂੰ ਲਾਲਚ ਵੀ ਦਿੱਤਾ ਜਾ ਰਿਹਾ। ਉਹਨੂੰ ਇਹ ਕਿਹਾ ਜਾ ਰਿਹਾ ਕਿ ਮੰਤਰਾਲਾ ਦੱਸ ਤੈਨੂੰ ਕਿਹੜਾ ਚਾਹੀਦਾ, ਬਾਕੀ ਤੂੰ ਆਪਣੀ ਜੋ ਜੀ ਤੇਰੀ ਡਿਮਾਂਡ ਹੈਗੀ ਆ ਉਹ ਦੱਸ ਦੇ। ਹੁਣ ਜਿਹੜੀ ਬੀਜੇਪੀ ਹੈ ਜਦੋਂ ਇਹ ਮਾਮਲਾ ਸਾਹਮਣੇ ਆਮ ਆਦਮੀ ਪਾਰਟੀ ਨੇ ਲਿਆਂਦਾ ਕਿ ਇਹ ਖਰੀਦ ਕੇ ਜਿਹੜਾ ਜੀ ਉਹ ਕੋਸ਼ਿਸ਼ ਕਰ ਰਹੀ ਤੇ ਸਰਕਾਰ ਬਣਾਉਣ ਦੀ, ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਨਿਤਿਨ ਗਡਕਰੀ ਉਹਨਾਂ ਨੇ ਕਹਿਤਾ ਕਿ ਨਹੀਂ ਅਸੀਂ ਉੱਥੇ ਸਰਕਾਰ ਬਣਾਉਣ 'ਚ ਇੰਟਰਸਟਡ ਨਹੀਂ, ਜੋੜ ਤੋੜ ਵਾਲੀ ਰਾਜਨੀਤੀ 'ਚ। ਜਦੋਂ ਕਿ ਅਸਲੀਅਤ ਇਹ ਹੈ ਭਾਰਤੀ ਜਨਤਾ ਪਾਰਟੀ ਤਰਲੋ ਮੱਛੀ ਹੋ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਸਰਕਾਰ ਬਣਾ ਲਈ ਜਾਵੇ। ਉਹਦਾ ਜਿਹੜਾ ਪ੍ਰਮੁੱਖ ਕਾਰਨ ਆ ਉਹ ਇਹ ਹੈ ਉਹ ਨਹੀਂ ਚਾਹੁੰਦੀ ਕਿ ਇੱਥੇ ਚੋਣਾਂ ਹੋਣ, ਕਿਉਂਕਿ ਲੋਕ ਸਭਾ ਚੋਣਾਂ ਦੇ ਦੌਰਾਨ ਬੇਸ਼ੱਕ ਭਾਰਤੀ ਜਨਤਾ ਪਾਰਟੀ ਨੇ ਉੱਥੋਂ ਸੀਟਾਂ ਜਿੱਤ ਲਈਆਂ ਨੇ ਸਾਰੀਆਂ, ਪਰ ਵੋਟ ਪਰਸੈਂਟੇਜ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਵਧੀ ਹੈ। ਕਾਂਗਰਸ ਤਾਂ ਲੱਗੀ ਉੱਤੇ ਨੁਕਰੇ। ਜਿਹੜਾ ਮੁਕਾਬਲਾ ਉਹ ਦੋਵਾਂ ਦੇ ਵਿਚਾਲੇ ਹੋਣਾ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ। ਤੇ ਜਦੋਂ ਇਹ ਮੁਕਾਬਲਾ ਹੋਊਗਾ ਪਤਾ ਭਾਰਤੀ ਜਨਤਾ ਪਾਰਟੀ ਨੂੰ ਕਿ ਸ਼ਾਇਦ ਉਹ ਦੁਬਾਰਾ ਫਿਰ ਜਿੱਤ ਨਹੀਂ ਸਕਦੀ ਦਿੱਲੀ ਦੇ ਵਿੱਚ, ਜਿਹਦੇ ਕਰਕੇ ਉਹ ਜੋੜ ਤੋੜ ਦੀ ਰਾਜਨੀਤੀ ਜਿਹੜੀ ਹੈ ਕਰ ਰਹੀ ਹੈ। ਉਹ ਕਹਿੰਦੀ ਤਾਂ ਹੈ ਕਿ ਅਸੂਲਾਂ ਵਾਲੀ ਪਾਰਟੀ ਹੈ, ਪਰ ਅਸੂਲ ਹਾਂ ਨੇ ਜੀ ਵੀ ਖਰੀਦ ਲਓ ਜਿਵੇਂ ਖਰੀਦੇ ਜਾਂਦੇ ਜੀ। ਤੇ ਨਾਲ ਹੀ ਜਿਹੜੀ ਅਗਲੀ ਗੱਲ ਕਰ ਲੈਂਦੇ ਆ ਵੀ ਜਿਹੜੀ ਕਾਂਗਰਸ ਦੇ ਕਹਿੰਦੇ ਜੀ ਮਹਿਲਾ ਕਾਰਕਨ ਸੀ ਉਹਨਾਂ ਨੇ ਜਿਹੜੇ ਬੀਜੇਪੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਹੈ ਵੀ ਜਿਹੜਾ ਕੇਂਦਰੀ ਰਸਾਇਣ ਮੰਤਰੀ ਆ ਨਾਹਲ ਚੰਦ ਜਿਹਨੇ ਜੀ ਜਿਹੜੇ ਇੱਕ ਬਲਾਤਕਾਰ ਕੇਸ ਦੇ ਵਿੱਚ ਜਿਹੜਾ ਕੁਛ ਅਵਾ ਤਵਾ ਜਿਹੜਾ ਜੀ ਬੋਲ ਗਿਆ ਸੀਗਾ, ਜਿਹੜਾ ਉਸ ਦੇ ਉੱਤੇ ਇਸ ਟਾਈਮ ਕੀ ਚੱਲ ਰਿਹਾ ਜੀ? ਉਹਦੇ ਉੱਤੇ ਅਦਾਲਤ ਨੇ ਵੀ ਜਿਹੜਾ ਜੀ ਉਹਨੂੰ ਪੁੱਛਿਆ, ਪਰ ਮੁਸ਼ਕਲ ਇਹ ਹੈ
ਕਿ ਨਮੋ ਜਿਹੜੇ ਨੇ ਨਾ ਜੀ ਉਹ ਇਸ ਮਾਮਲੇ ਦੇ ਉੱਤੇ ਕੋਈ ਬੋਲ ਰਹੇ ਨੇ, ਨਾ ਉਹ VK ਸਿੰਘ ਵਾਲੇ ਮਾਮਲੇ ਦੇ ਉੱਤੇ ਬੋਲ ਰਹੇ ਨੇ। ਹੁਣ ਤੱਕ ਜਿਹੜਾ ਦੋਸ਼ ਇਹੀ ਲਾਉਂਦੇ ਰਹੇ ਕਿ ਜੀ ਮੌਨ ਧਾਰੀ ਰੱਖਦੇ ਨੇ ਜਿਹੜੇ ਡਾਕਟਰ ਮਨਮੋਹਨ ਸਿੰਘ ਹੋਰੀ ਸਨ ਜੀ, ਉਹ ਤਾਂ ਬੋਲਦੇ ਹੀ ਨਹੀਂ। ਹੁਣ ਉਹੀ ਸਾਰਾ ਕੁਝ ਜਿਹੜਾ ਜੀ ਉਹ ਨਰਿੰਦਰ ਮੋਦੀ ਉਹਨਾਂ ਨੇ ਵੀ ਅਪਣਾ ਲਿਆ ਕਿ ਕਿਸੇ ਮਾਮਲੇ ਦੇ ਉੱਤੇ ਉਹਨਾਂ ਨੇ ਬੋਲਣਾ ਨਹੀਂ ਹੈ। ਇਹ ਤਾਂ ਜਿਹੜਾ ਸਰਕਾਰ ਬਣਦੇ ਸਾਰੀ ਉਹਨਾਂ ਨੂੰ ਇਹ ਸਾਰਾ ਕੁਝ ਝੱਲਣਾ ਪੈ ਗਿਆ। ਜੇ ਸ਼ੁੱਧ ਜਾਂ ਜਿਹੜੀ ਸਾਫ਼ ਸਰਕਾਰ ਦਾ ਦਾਅਵਾ ਕਰਦੇ ਸਨ ਤਾਂ ਇਹ ਲੋਕ ਪਾਸੇ ਕਰ ਦੇਣੇ ਚਾਹੀਦੇ ਸਨ। ਉਹਨਾਂ ਦਾ ਬਣਾਇਆ ਹੋਇਆ ਮੰਤਰੀ ਜਿਹੜਾ ਬਲਾਤਕਾਰ ਵਾਲੇ ਵਰਗੇ ਦੋਸ਼ਾਂ ਦੇ ਵਿੱਚ ਘਿਰ ਕੇ ਅਦਾਲਤ ਉਹਨੂੰ ਸੱਦ ਰਹੀ ਹੈ। ਦੂਜੇ ਪਾਸੇ VK ਸਿੰਘ ਜਿਹੜਾ ਜੀ ਉਹ ਨਵੇਂ ਬੁਣਨ ਵਾਲੇ ਫੌਜ ਦੇ ਜਿਹੜਾ ਮੁਖੀ ਹੈ ਉਹਨੂੰ ਡਾਕੂ ਲੁਟੇਰਾ ਕਹੀ ਜਾਂਦਾ ਆਪਣੇ ਜਿਹੜੇ ਅਕਾਊਂਟ ਦੇ ਉੱਤੇ ਟਵਿੱਟਰ ਦੇ ਉੱਤੇ, ਉਹਨੂੰ ਕੋਈ ਵੀ ਜਿਹੜਾ ਜੀ ਉਹ ਰੋਕਿਆ ਨਹੀਂ ਜਾ ਰਿਹਾ। ਸੋ ਇਹ ਤਾਂ ਇਹੀ ਗੱਲ ਆ ਜੀ, ਕਿਹਾ ਤਾਂ ਬਹੁਤ ਕੁਝ ਜਾ ਰਿਹਾ ਸੀਗਾ ਕਿ ਹੁਣ ਤਾਂ ਬਸ ਅੱਛੇ ਦਿਨ ਜਾਣੇ ਆने ਵਾਲੇ ਹੈ, ਇਹ ਪਤਾ ਨਹੀਂ ਇਸ ਤਰ੍ਹਾਂ ਦੇ ਅੱਛੇ ਦਿਨ ਹੀ ਆਉਣੇ ਸੀਗੇ। ਜੀ ਸੋ ਇਹ ਵੀ ਜਿਹੜਾ ਜੀ ਕਾਫੀ ਕੁਝ ਦੇਖਣ ਵਾਲਾ ਰਹੇਗਾ ਵੀ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹ ਮੈਨੇਜ ਕਰ ਪਾਉਂਦੇ ਆ ਜਾਂ ਸਿਰਫ ਗੱਲੀ ਬਾਤੀ ਰਹਿ ਜਾਂਦੀਆਂ ਨੇ। ਅਗਲੀ ਗੱਲ ਕਰਦੇ ਆ ਜਿਹੜੀ ਪੰਜਾਬ ਦੇ ਵਿੱਚ ਹੋਣ ਵਾਲੀ ਜਿਮਣੀ ਚੋਣ ਆ ਉਸ ਦੇ ਬਾਰੇ, ਤੇ ਇਹ ਅਫਵਾਹਾਂ ਜਾਂ ਇਹ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਆ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਾਲੇ ਇੱਕ ਹਿਸਾਬ ਦੇ ਨਾਲ ਇਕੱਠੇ ਹੋ ਕੇ ਇਹ ਚੋਣ ਨੂੰ ਲੜ ਰਹੇ ਆ, ਕਿਸ ਤਰੀਕੇ ਦੇ ਨਾਲ ਇਸ ਚੀਜ਼ ਦੇ ਵਿੱਚ ਉਹ ਚੱਲ ਰਹੇ ਆ? ਆਮ ਆਦਮੀ ਪਾਰਟੀ ਨੇ ਕੱਲ ਉਹਦੇ ਜਿਹੜੇ ਨੇਤਾ ਇੱਥੇ ਆਏ ਹੋਏ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਜੇ ਡਿਸਾਈਡਡ ਨਹੀਂ ਹੈਗੇ ਕਿ ਇਹ ਜ਼ਿਮਨੀ ਚੋਣ ਜਿਹੜੀ ਹੈ ਉਹ ਲੜਨੀ ਹੈ ਜਾਂ ਨਹੀਂ। ਸ਼ਾਇਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇਹ ਸੋਚਦੀ ਆ ਕਿ ਇਹਦੇ ਵਿੱਚ ਉਲਝ ਕੇ ਨਾ ਰਹਿ ਜਾਵੇ ਪਾਰਟੀ, ਕਿਉਂਕਿ ਜਦੋਂ ਜ਼ਿਮਨੀ ਚੋਣ ਹੁੰਦੀ ਆ ਉਹਦੇ ਵਿੱਚ ਫਿਰ ਜਿਹੜੇ ਉਮੀਦਵਾਰੀ ਦੇ ਦਾਅਵੇਦਾਰ ਬਹੁਤ ਜ਼ਿਆਦਾ ਹੁੰਦੇ ਆ ਤੇ ਸ਼ਾਇਦ ਇਸ ਵਜ੍ਹਾ ਤੋਂ ਉਹ ਡਰਦੀ ਹੈ। ਦੂਜੀ ਗੱਲ ਹੈ ਕਿ ਇਹ ਕਿਹਾ ਜਾ ਸਕਦਾ ਹੈ ਕਿ ਇਹ ਤਾਂ ਰਲ ਕੇ ਜਿਹੜੀ ਹੈ ਨਾ ਜੀ ਉਹ ਲੜੀ ਜਾ ਰਹੀ ਹੈ ਚੋਣ, ਜਿਹੜੇ ਕਿਉਂਕਿ ਸਾਰਾ ਤੁਸੀਂ ਦੇਖਿਆ ਹੋਣਾ ਜ਼ੋਰ ਜਿਹੜਾ ਉਹ ਲੱਗਿਆ ਹੈ ਤਲਵੰਡੀ ਸਾਬੋ ਦੇ ਉੱਤੇ ਸਰਕਾਰੀ ਧਿਰ ਦਾ। ਪ੍ਰਕਾਸ਼ ਸਿੰਘ ਬਾਦਲ ਹੋਰੀ ਉੱਥੇ ਸੰਗਤ ਦਰਸ਼ਨ ਕਰਨ ਤੋਂ ਨਿਕਲ ਨਹੀਂ ਰਹੇ। ਪਟਿਆਲੇ ਵੀ ਜ਼ਿਮਨੀ ਚੋਣ ਹੋਣੀ ਆ, ਪਟਿਆਲੇ ਦੇ ਵਿੱਚ ਕਿਸੇ ਇੱਕ ਸਿੰਗਲ ਨੇਤਾ ਦੀ ਜਿਹੜੀ ਫੇਰੀ ਆ ਉਹ ਨਹੀਂ ਆ, ਨਾ ਇਹਦਾ ਕਿਤੇ ਜ਼ਿਕਰ ਹੀ ਹੋ ਰਿਹਾ ਕਿ ਇੱਥੇ ਵੀ ਚੋਣ ਜਿਹੜੀ ਆ ਉਹ ਹੋਣੀ ਹੈ। 2 ਜਗ੍ਹਾ ਤੇ ਇਹ ਚੋਣ ਹੋਣੀ ਹੈ। ਇਹ ਕਹਿ ਰਿਹਾ ਕਿ ਇਹ ਅੰਦਰ ਖਾਤੇ ਜਿਹੜਾ ਸਮਝੌਤਾ ਹੋ ਗਿਆ ਕਿ ਜੇ ਤੀਜੀ ਧਿਰ ਆਉਣ ਵਾਲੀ ਤੇ ਖਲਾਰਾ ਦੋਵਾਂ ਦਾ ਪੈ ਜਾਊਗਾ, ਇਸ ਕਰਕੇ ਰਲ ਮਿਲ ਕੇ ਲੜੋ, ਇੱਕ ਸੀਟ ਤੁਸੀਂ ਲੈ ਲਓ ਇੱਕ ਅਸੀਂ ਲੈ ਲੈਂਦੇ ਆ। ਇਹ ਕਿਹਾ ਜਾ ਰਿਹਾ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਇਹ ਸਮਝੌਤਾ ਹੋ ਗਿਆ ਕਿ ਤਲਵੰਡੀ ਸਾਬੋ ਵਾਲੀ ਅਕਾਲੀ ਰੱਖ ਲੈਣ ਤੇ ਪਟਿਆਲੇ ਵਾਲੀ ਜਿਹੜੀ ਹੈ ਜੀ ਉਹ ਕਾਂਗਰਸੀ ਰੱਖ ਲੈਣ। ਇਹ ਕਿਤੇ ਨਾ ਕਿਤੇ ਮਿਲ ਕੇ ਜਿਹੜਾ ਜੀ ਬੁੱਕਲ ਦੇ ਵਿੱਚ ਗੁੜ ਦੋਵਾਂ ਪਾਰਟੀਆਂ ਦੇ ਵੱਲੋਂ ਘੋਰਿਆ ਜਾ ਰਿਹਾ। ਨਹੀਂ ਤਾਂ ਪਟਿਆਲੇ ਵਾਲੇ ਤਾਂ ਉਡੀਕਦੇ ਸਨ ਕਿ ਜਿਵੇਂ ਤਲਵੰਡੀ ਸਾਬੋ ਦੀਆਂ ਸੜਕਾਂ ਰਾਤੋਂ ਰਾਤ ਬਣੀ ਜਾਂਦੀਆਂ ਨੇ, ਸ਼ਾਇਦ ਪਟਿਆਲੇ ਵਾਲੀਆਂ ਵੀ ਬਣ ਜਾਣਗੀਆਂ ਜ਼ਿਮਨੀ ਚੋਣ ਦੀਆਂ, ਪਰ ਲੱਗਦਾ ਕਿ ਉਹਨਾਂ ਦੇ ਪੱਲੇ ਕੁਝ ਪੈਣਾ ਨਹੀਂ ਆ ਕਿਉਂਕਿ ਇਹ ਕਾਂਗਰਸ ਨੂੰ ਛੱਡੀ ਜਾਂਦੀ ਆ। ਅਕਾਲੀ ਦਲ ਨੇ ਸੀਟ ਮਾੜਾ ਮੋਟਾ ਕੋਈ ਕੈਂਡੀਡੇਟ ਖੜਾ ਕਰ ਦੇਣਗੇ, ਜਿਤਾ ਦੇਣਗੇ ਕਾਂਗਰਸੀਆਂ ਨੂੰ, ਹੋਣਾ ਏਦਾਂ ਹੀ ਹੈ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਜਿਹੜੇ ਦਲਿਤ ਭਾਈਚਾਰੇ ਆ ਉਹਨਾਂ ਦੇ ਵੱਲੋਂ ਜਿਹੜਾ ਸੰਘਰਸ਼ ਵੰਡਿਆ ਗਿਆ ਸੀਗਾ ਉਹ ਚੱਲ ਰਿਹਾ ਸੀਗਾ, ਉਸ ਦੇ ਵਿੱਚ ਉਹਨਾਂ ਨੂੰ ਸਫਲਤਾ ਜਿਹੜੀ ਆ ਪ੍ਰਾਪਤ ਹੋਈ ਆ। ਜ਼ਰੂਰ ਦੱਸੋ ਜੀ ਇਸ ਖਬਰ ਦੇ ਪਿੱਛੇ ਜਿਹੜਾ ਜੀ ਕੀ ਹੈ? ਜੀ ਸੰਗਰੂਰ ਦੇ ਵਿੱਚ ਬਾਲਦ ਕਲਾਂ ਦੇ ਵਿੱਚ ਜਿਹੜਾ ਇਹ ਸੰਘਰਸ਼, ਬਾਉਪੁਰ ਦੇ ਵਿੱਚ ਸੰਘਰਸ਼ ਜਿਹੜਾ ਜੀ ਉਹ ਚੱਲ ਰਿਹਾ। ਦੇਖੋ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਾਈ ਰੂਪਾ ਵਾਲੀ ਜਿਹੜੀ ਜ਼ਮੀਨ ਹੈ ਉਹ ਛਡਵਾ ਕੇ ਸਸਤੇ ਭਾਅ ਦੇ ਉੱਤੇ ਆਪਣੇ ਬੰਦਿਆਂ ਨੂੰ ਠੇਕੇ ਤੇ ਦਿੱਤੀ ਜਾ ਰਹੀ ਹੈ, ਤੇ ਫਿਰ ਇਹ ਜਿਹੜਾ ਭਾਈਚਾਰਾ ਹੈ ਜਿਹੜੀਆਂ ਸਰਕਾਰੀ ਜ਼ਮੀਨਾਂ ਨੇ ਉਹਨੂੰ ਘੱਟ ਰੇਟ ਦੇ ਉੱਤੇ ਦੇ ਕੇ ਕਿਉਂ ਨਹੀਂ ਉਹਨਾਂ ਦਾ ਜੀਵਨ ਪੱਧਰ ਜਿਹੜਾ ਜੀ ਥੋੜਾ ਉੱਚਾ ਚੁੱਕਣ ਦੇ ਵਿੱਚ ਮਦਦ ਕਰਤੀ ਜਾਂਦੀ, ਉਹਨਾਂ ਤੋਂ ਹੋਈ ਜਾ ਰਹੀ ਹੈ। ਔਰ ਇਹ ਜਿਹੜੇ ਲੋਕ ਨੇ ਜੀ ਪਹਿਲਾਂ ਹੀ ਦਬੇ ਕੁਚਲੇ ਨੇ ਸਾਰੇ, ਔਰ ਉਹਨਾਂ ਨੂੰ ਹੁਣ ਗਾਂਹ ਹੋਰ ਦਬਾਇਆ ਜਾ ਰਿਹਾ ਹੈ। ਪਰ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਨੇ ਬਾਲਦ ਕਲਾਂ ਦੇ ਵਿੱਚ, ਤਾਂ ਕੁੜੀਆਂ ਜਿਹੜੀਆਂ ਨੇ ਉਹ ਮੂਹਰੇ ਲੱਗ ਕੇ ਉਹਨਾਂ ਨੇ ਇਸ ਸੰਘਰਸ਼ ਦੀ ਅਗਵਾਈ ਜਿਹੜੀ ਹੈ ਜੀ ਉਹ ਕਰਨੀ ਸ਼ੁਰੂ ਕੀਤੀ ਹੈ। ਔਰ ਹੁਣ ਇਹਨੂੰ ਕੁਝ ਬੂਰ ਵੀ ਪੈਣਾ ਜਿਹੜਾ ਸ਼ੁਰੂ ਹੋਇਆ। ਪ੍ਰਸ਼ਾਸਨ ਨੇ SC ਕੋਟੇ ਵਾਲੀ ਜਿਹੜੀ ਪੰਚਾਇਤੀ ਜ਼ਮੀਨ ਦੀ ਬੋਲੀ ਉਹ ਕਰਵਾਉਣੀ ਚਾਹੁੰਦਾ ਸੀਗਾ, ਪਰ ਲੋਕਾਂ ਦੇ ਰੋਹ ਦੇ ਅੱਗੇ ਝੁਕਣਾ ਪੈ ਗਿਆ। ਇਹ ਬੋਲੀ ਜਿਹੜੀ ਹੈ ਜੀ ਇਹ ਮੁਲਤਵੀ ਕਰਨੀ ਪਈ ਹੈ, ਔਰ ਪਹਿਲੀ ਵਾਰੀ ਨਹੀਂ 6ਵੀਂ ਵਾਰੀ। ਇਸ ਕਰਕੇ ਇਹ ਕਿਹਾ ਜਾ ਸਕਦਾ ਕਿ ਇਹਨਾਂ ਲੋਕਾਂ ਦੇ ਸਾਂਝੇ ਸੰਘਰਸ਼ ਦੀ ਇਹ ਜਿੱਤ ਹੈ ਜੀ ਇੱਕ ਕਿਸਮ ਦੇ ਨਾਲ, ਜਿਨ੍ਹਾਂ ਨੇ ਇਹ ਲੜਾਈ ਜਿਹੜੀ ਆ ਉਹ ਲੜੀ ਹੈ। ਕਿਉਂਕਿ ਹੱਕ ਜਿਹੜੇ ਨੇ ਜੀ ਉਹ ਫਿਰ ਏਦਾਂ ਹੀ ਲੈਣੇ ਪੈਂਦੇ ਨੇ, ਕਿਸੇ ਨੇ ਘਰੇ ਆ ਕੇ ਤਾਂ ਦੇਣੇ ਨੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਅੰਤਰਰਾਸ਼ਟਰੀ ਇੰਟਰਨੈਸ਼ਨਲ ਜਿਹੜਾ ਗਰੋਹ ਆ ਸਮਗਲਿੰਗ ਵਾਲਾ, ਡਰੱਗ ਵਾਲਾ, ਉਹ ਜਿਹੜਾ ਫੜਿਆ ਗਿਆ ਆ, ਜ਼ਰੂਰ ਦੱਸੋ ਜੀ ਕੌਣ ਇਸ ਦੇ ਵਿੱਚ ਸ਼ਾਮਿਲ ਸੀ? ਇਹ ਐਕਚੁਅਲੀ ਸਾਂਝਾ ਆਪਰੇਸ਼ਨ ਜਿਹੜਾ ਜੀ ਉਹ ਹੈ ਮੋਹਾਲੀ ਦੀ ਪੁਲਿਸ ਦਾ, ਪਟਿਆਲੇ ਦੀ ਪੁਲਿਸ ਦਾ ਜਿਹੜਾ ਜੀ
ਔਰ ਇਸ ਸਾਰਾ ਜਿਹੜਾ ਕਾਊਂਟਰ ਸੀਗਾ ਜੀ ਇਹਦੀ ਨਿਗਰਾਨੀ ਕੀਤੀ ਹੈ IGP ਕਾਊਂਟਰ ਗੌਰਵ ਯਾਦਵ ਹੋਰਾਂ ਨੇ। ਔਰ ਇਹ ਪਤਾ ਲੱਗਾ ਜੀ ਕਿ ਇਹਨਾਂ ਨੇ ਕੀਤਾ ਕੀ ਜੀ, ਜਿਹੜੀ ਦਿੱਲੀ ਤੋਂ ਆਉਂਦੀ ਆ ਹੈਰੋਇਨ, ਮਾਫ ਕਰਨਾ ਪਾਕਿਸਤਾਨ ਤੋਂ ਜਿਹੜੀ ਆਉਂਦੀ ਆ ਹੈਰੋਇਨ, ਉਹਨੂੰ ਇੱਥੋਂ ਜਾਣ ਦਿੱਤਾ, ਉੱਥੋਂ ਚੁੱਕਣ ਦਿੱਤਾ ਸਰਹੱਦ ਤੋਂ। ਪੰਜਾਬ ਤੋਂ ਵੀ ਉਹ ਲੰਘਦੀ ਗਈ, ਹਰਿਆਣੇ ਚੋਂ ਵੀ ਲੰਘ ਗਈ, ਜਾ ਕੇ ਦਿੱਲੀ ਪਹੁੰਚ ਗਈ। ਦਿੱਲੀ ਜਿਹੜੇ ਜਿਨ੍ਹਾਂ ਦੇ ਕੋਲੇ ਇਹ ਜਾਣੀ ਸੀਗੀ 6 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਜੀ, ਇਹ ਨਾਈਜੀਰੀਅਨ ਜਿਹੜੇ ਦੱਸੇ ਗਏ ਨੇ, 6 ਜਣੇ ਨੇ, 6 ਦੇ 6 ਨਾਈਜੀਰੀਅਨ ਇਹ ਜਿਹੜੇ ਨਾਗਰਿਕ ਨੇ ਜੀ, ਉਹਨਾਂ ਨੂੰ ਗ੍ਰਿਫਤਾਰ ਜਿਹੜਾ ਜੀ ਪੁਲਿਸ ਨੇ ਕੀਤਾ ਹੈ। ਇਹ ਵੱਡਾ ਆਪਰੇਸ਼ਨ ਜਿਹੜਾ ਦੱਸਿਆ ਜਾ ਰਿਹਾ, ਜਿਵੇਂ ਇਹ ਕਿਹਾ ਜਾ ਰਿਹਾ ਸੀਗਾ ਜੀ ਕਿ ਲੱਕ ਤੋੜਤਾ, ਇੱਥੇ ਤੇ ਸਪਲਾਈ ਬੰਦ ਹੋ ਗਈ। ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਇੱਕ ਆਪਰੇਸ਼ਨ ਹੈ ਜਿਹੜਾ ਕਿ ਕੀਤਾ ਗਿਆ, ਜਿਹਦੇ ਵਿੱਚ ਐਡੇ ਵੱਡੇ ਪੱਧਰ ਦੇ ਉੱਤੇ ਹੈਰੋਇਨ ਜਿਹੜੀ ਹੈ ਜੀ ਉਹ ਮਿਲ ਗਈ ਹੈ। ਇਹ ਕਿਹਾ ਜਾ ਰਿਹਾ ਕਿ ਨਾਈਜੀਰੀਅਨ ਤਸਕਰ ਜਿਹੜੇ ਨੇ ਉਹ ਪਾਕਿਸਤਾਨ ਦੇ ਉੱਤੇ ਜਿਹੜੇ ਉੱਥੇ ਬੈਠੇ ਨੇ ਆਬਿਦ ਅਲੀ ਚੌਧਰੀ ਸਜਾਬਦ ਜਿਹੜਾ ਕਿ ਇਹਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ। ਇਹ ਗਰੁੱਪ ਜਿਹੜਾ ਨਾ ਜੀ ਜਾ ਕੇ ਰਲਦਾ ਹੈ ਭੋਲੇ ਗਰੁੱਪ ਦੇ ਨਾਲ। ਜੀ ਭੋਲਾ ਜਿਹੜਾ ਜੀ ਉਹ ਲਗਾਤਾਰ ਸੰਪਰਕ ਦੇ ਵਿੱਚ ਹੈ ਜੀ, ਔਰ ਜੇਲ੍ਹ ਤੋਂ ਸੰਪਰਕ 'ਚ ਹੈ। ਆਬਦ ਅਲੀ ਤੇ ਸਜਾਬਤ ਜਿਹੜਾ ਜੀ ਉਹਨਾਂ ਨੇ 22 ਕਿਲੋ ਦੀ ਹੈਰੋਇਨ ਜਿਹੜੀ ਸੀਗੀ ਉਹ ਭੇਜੀ ਸੀਗੀ। ਔਰ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੇ ਬੰਦੇ ਦੇ ਇੰਨੇ ਨੇੜਲੇ ਫੜੇ ਗਏ, ਇੰਨਾ ਉਹ ਬੁਰੀ ਤਰ੍ਹਾਂ ਫਸਿਆ ਹੋਇਆ। ਇਹ ਜਿਹੜਾ ਗਰੋਹ ਹੈ, ਇਹ ਜਿਹੜੀ ਸਪਲਾਈ ਹੈ, ਉਹ ਜਿਉਂ ਦੀ ਤਿਉਂ ਨਿਰੰਤਰ ਜਿਹੜੀ ਹੈ ਜੀ ਉਹ ਜਾਰੀ ਹੈ, ਵਨ ਔਰ ਦੀ ਅਦਰ ਵੇ। ਜੇ ਜੇਲ੍ਹ ਦੇ ਵਿੱਚੋਂ ਸੰਪਰਕ ਦੇ ਵਿੱਚ ਹੈ ਤੇ ਕਿਵੇਂ ਸੰਪਰਕ 'ਚ ਹੈ, ਕੌਣ ਉਹਨੂੰ ਸੰਪਰਕ ਦੇ ਵਿੱਚ ਰੱਖ ਰਿਹਾ ਜੀ, ਇਹ ਆਪਣੇ ਆਪ ਸਵਾਲ ਹੈ ਜੀ। ਤੇ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਜਿਹੜੀਆਂ ਇਹ ਖਬਰਾਂ ਆ ਰਹੀਆਂ ਸੀਗੀਆਂ ਵੀ ਜਿਹੜਾ ਕੋਰਟ ਉਹਨਾਂ ਦੇ ਇਹ ਕਿਹਾ ਆ ਵੀ ਜਿਹੜੇ ਘਰੋਂ ਭੱਜ ਕੇ ਵਿਆਹ ਕਰਾਉਂਦੇ ਨੇ ਉਹਨਾਂ ਨੂੰ ਹੁਣ ਮਾਪਿਆਂ ਦੀ ਮਨਜ਼ੂਰੀ ਜਾਂ ਉਹਨਾਂ ਦੇ ਸਾਈਨ ਜਿਹੜੇ ਉਹ ਨਹੀਂ ਕਰਾਉਣੇ ਪੈਣਗੇ। ਕੀ ਹੈ ਜੀ ਇਸ ਚੀਜ਼ ਦੇ ਉੱਤੇ? ਇਹਦੇ ਲਈ ਨਾ ਜਿਹੜੇ ਉੱਥੇ ਬੈਠੇ ਹੋਏ ਬਾਬੂ ਲੋਕ ਨੇ ਜੀ, ਉਹ ਕਾਫੀ ਪਰੇਸ਼ਾਨ ਕਰਦੇ ਨੇ। ਜਿਹੜੇ ਖਾਸ ਤੌਰ ਦੇ ਉੱਤੇ ਇੰਟਰਕਾਸਟ ਮੈਰਿਜਸ ਨੇ ਜਾਂ ਜਿਹੜੀਆਂ ਘਰੋਂ ਚਲੇ ਜਾਂਦੇ ਨੇ ਜਿਹੜੇ ਨੌਜਵਾਨ ਲੜਕੇ ਲੜਕੀਆਂ, ਉਹਨਾਂ ਦੇ ਵੱਲੋਂ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਨਾ ਜੀ ਉਹ ਮੈਰਿਜ ਦੀ ਨਹੀਂ ਹੁੰਦੀ, ਜਿਹੜਾ ਕਿ ਇੱਕ ਵੱਡਾ ਮੁਸ਼ਕਿਲ ਜਿਹੜੀ ਹੈ ਜੀ ਉਹ ਉਹਨਾਂ ਦੀ ਵਾਸਤੇ ਬਣਦੀ ਹੈ। ਹੁਣ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਨੇ ਇਹਦੇ ਵਿੱਚ ਛੋਟ ਜਿਹੜੀ ਹੈ ਜੀ ਉਹ ਦਿੱਤੀ ਹੈ। ਉਹਨੇ ਕਿਹਾ ਕਿ ਜੇ ਮਾਪਿਆਂ ਦੀ ਮਰਜ਼ੀ ਤੋਂ ਬਾਹਰੇ ਹੋ ਕੇ ਜਿਹੜੇ ਵਿਆਹ ਕਰਾਉਂਦੇ ਨੇ, ਉਹਨਾਂ ਦੇ ਕੋਲੇ ਇੱਕੋ ਇੱਕ ਜਿਹੜੀ ਕੰਡੀਸ਼ਨ ਆ ਉਹ ਲਾਓ ਕਿ ਉਹ ਬਾਲਗ ਹੋਣੇ ਚਾਹੀਦੇ ਨੇ। ਔਰ ਬਾਲਗ ਤੋਂ ਕਿ ਉਹ ਜਿਹੜੇ ਨੇ ਉਹਨਾਂ ਦੀ ਉਮਰ ਜਿਹੜੀ ਹੈ ਉਹ 18 ਤੇ 21 ਤੋਂ ਜਿਹੜੀ ਹੈ ਜੀ ਉਹ ਉੱਪਰ ਹੋਣੀ ਚਾਹੀਦੀ ਹੈ। ਜੇ ਉਹ ਬਾਲਗ ਨੇ ਤਾਂ ਫੇਰ ਜਿਹੜਾ ਅੜਿੱਕਾ ਡਾਹਿਆ ਜਾਂਦਾ ਜਿਹੜਾ ਕਿ ਮਾਂ ਪਿਓ ਵਾਲਾ ਕਿ ਪੇਰੈਂਟ ਜਿਹੜੇ ਨੇ ਉਹਨਾਂ ਦੇ ਸਾਈਨ ਹੋਣੇ ਜ਼ਰੂਰੀ ਨੇ, ਇਹ ਚੁੱਕ ਦਿੱਤਾ ਜਾਵੇ। ਭਾਵ ਕਿ ਉਹ ਇਹ ਕਹਿੰਦੇ ਨੇ ਕਿ ਇਹ ਫਿਰ ਨਹੀਂ ਚਾਹੀਦੀ ਕੰਡੀਸ਼ਨ ਜਿਹੜੀ ਆ ਉਹ ਬਾਲਗ ਨੇ। ਗਵਾਹੀ ਕਿਸੇ ਦੀ ਵੀ ਜਿਹੜੀ ਆ ਜੀ ਇਹਦੇ ਉੱਤੇ ਪੈ ਸਕਦੀ ਹੈ। ਇਹਦੇ ਨਾਲ ਥੋੜੀ ਸਿਰਦਰਦੀ ਜਿਹੜੀ ਹੈ ਜੀ ਜਿਹੜੇ ਲੋਕ ਇੰਟਰਕਾਸਟ ਮੈਰਿਜ ਖਾਸ ਤੌਰ ਦੇ ਉੱਤੇ ਕਰਾਉਂਦੇ ਨੇ ਜਾਂ ਜਿਨ੍ਹਾਂ ਦੇ ਮਾਪੇ ਰਾਜੀ ਨਹੀਂ ਹੁੰਦੇ, ਉਹ ਆਪਣੇ ਮਰਜ਼ੀ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਥੋੜੀ ਜਿਹੜੀ ਹੈ ਜੀ ਇਹ ਸੌਖ ਹੋ ਗਈ ਜੀ। ਤੇ ਅਗਲੀ ਗੱਲ ਕਰਦੇ ਹਾਂ ਵੀ ਜਿਹੜੇ ਰਾਜਪਾਲ ਹਟਾਉਣ ਦੀ ਜਿਹੜੀ ਵਿਵਾਦ ਇਸ ਟਾਈਮ ਜਿਹੜਾ ਛਿੜਿਆ ਹੋਇਆ ਵੀ BJP ਕਹਿੰਦੀ ਹੈ ਵੀ ਉਹਨਾਂ ਨੇ ਜਿਹੜੇ ਸੂਬਿਆਂ 'ਚ ਆਪੋ ਆਪਣੇ ਜਿਹੜੇ ਆ ਗੁਰਦੁਆਰੇ ਲਾਉਣੇ ਨੇ। ਉੱਥੇ ਮਹਾਰਾਸ਼ਟਰ ਦੇ ਜਿਹੜੇ ਰਾਜਪਾਲ ਆ ਸ਼ੰਕਰ ਨਾਰਾਇਣ, ਉਹਨਾਂ ਨੇ ਅਸਤੀਫਾ ਦੇਣ ਤੋਂ ਮਨਾ ਕਰ ਦਿੱਤਾ, ਉਹਨਾਂ ਨੇ ਹਟਣ ਤੋਂ ਮਨਾ ਕਰ ਦਿੱਤਾ ਆ। ਇਸ ਟਾਈਮ ਇਸ ਵਿਵਾਦ ਦੇ ਵਿੱਚ ਕੀ ਚੱਲ ਰਿਹਾ? ਰਾਜਪਾਲ ਜਿਹੜੇ ਨੇ ਨਾ ਹੈ ਤਾਂ ਮਿੱਟੀ ਦੇ ਮਾਧੋ ਹੁੰਦੇ ਨੇ ਜੀ, ਇਹਨਾਂ ਦਾ ਕੰਮ ਤਾਂ ਕੁਛ ਨੀ ਗਾ। ਇਹ ਤਾਂ ਜਿਹੜੇ ਰਿਟਾਇਰਡ ਲੋਕ ਨੇ ਸਿਆਸਤਦਾਨ ਜਿਹੜੇ ਨੇ ਜੀ ਰਿਟਾਇਰਡ ਸਿਆਸਤ ਤੋਂ, ਉਹਨਾਂ ਨੂੰ ਫਿੱਟ ਕਰਨ ਦਾ ਇੱਕ ਜੁਗਾੜ ਹੁੰਦਾ ਜੀ। ਫਲਾਣੇ ਬੰਦੇ ਨੇ ਹੁਣ ਫਿੱਟ ਕਰ ਦਿਓ, ਤੇ ਉਹ ਬਥੇਰੇ ਬੈਠੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਜਿਹੜੇ ਪਰ ਤੋਲ ਰਹੇ ਨੇ ਕਿ ਚਲੋ ਹੋਰ ਨਹੀਂ ਕੁਛ ਤਾਂ ਰਾਜਪਾਲ ਹੀ ਲਾ ਦਿਓ। ਉੱਥੇ ਬੈਠੇ ਉਹ ਕੁਛ ਸਾਲ ਜਿਹੜਾ ਜੀ ਆਰਾਮ ਦੀ ਜ਼ਿੰਦਗੀ ਜਿਹੜੀ ਆ ਉਹ ਜੀਣਗੇ। ਰਾਜਪਾਲ ਨੇ ਕਰਨਾ ਕੀ ਹੁੰਦਾ ਜੀ, ਇੱਕ ਭਾਸ਼ਣ ਜਿਹੜਾ ਲਿਖਿਆ ਲਿਖਾਇਆ ਸਰਕਾਰ ਦਾ ਉਹ ਪੜ੍ਹਨਾ ਹੁੰਦਾ ਜਾਂ 4 ਫੀਤੇ ਕੱਟਣੇ ਹੁੰਦੇ ਨੇ। ਜ਼ਿੰਦਗੀ ਵਧੀਆ ਉਹਨਾਂ ਦੀ ਗੁਜ਼ਰ ਜਾਂਦੀ ਹੈ। ਤੇ ਹੁਣ ਜਿਹੜੇ ਲੱਗੇ ਹੋਏ ਨੇ ਉਹ ਲਾਏ ਹੋਏ ਨੇ ਜੀ ਪਹਿਲਾਂ UPA ਸਰਕਾਰ ਦੇ, ਕਾਂਗਰਸ ਦੇ, ਉਹ ਜਿਹੜਾ ਜੀ ਉਹ ਹਟਾ ਕੇ ਤੇ ਭਾਰਤੀ ਜਨਤਾ ਪਾਰਟੀ ਆਪਣੀਆਂ ਗੋਟੀਆਂ ਉੱਥੇ ਹੁਣ ਫਿੱਟ ਕਰਨੀਆਂ ਚਾਹੁੰਦੀ ਹੈ। ਅਗਲੇ ਕਹਿੰਦੇ ਠੀਕ ਹੈ ਤੁਹਾਡੇ ਰਿਟਾਇਰ ਵਾਲਿਆਂ ਨੇ ਬਥੇਰੀ ਭੋਗ ਲਈ, ਹੁਣ ਜਿਹੜਾ ਸਾਡੇ ਵਾਲਿਆਂ ਨੂੰ ਵੀ ਭੋਗਣ ਦਿਓ। ਇਹਦੇ ਵਿੱਚ ਮਾੜੀ ਜਿਹੜੀ ਹੁੰਦੀ ਪ੍ਰਤੀਤ ਹੁੰਦੀ ਹੈ ਉਹ ਸ਼ੀਲਾ ਦੀਕਸ਼ਤ ਦੇ ਨਾਲ ਮਾੜੀ ਹੋ ਸਕਦੀ ਹੈ, ਕਿਉਂਕਿ ਉਹਨੂੰ ਰਾਤ ਨੂੰ 2:30 ਵਜੇ ਜਿਹੜਾ ਸੀਗਾ ਜੀ ਉਹਦੇ ਆਰਡਰ ਪਾਸ ਕੀਤੇ ਗਏ ਸਨ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਦੋਂ ਬਣ ਗਈ ਸੀ ਦਿੱਲੀ 'ਚ ਵੀ ਇਹਦੇ ਉੱਤੇ ਕਿਤੇ ਕੇਸ ਨਾ ਦਰਜ ਹੋ ਜੇ। ਇਸ ਕਰਕੇ ਉਹਨੂੰ ਰਾਤੋਂ ਰਾਤ ਜਿਹੜਾ ਸੀ ਕੱਢਿਆ ਗਿਆ ਰਾਜਪਾਲ ਲਾ ਕੇ। ਉਹਦੀ ਵੀ ਛੁੱਟੀ ਜਿਹੜੀ ਹੈ ਨਾ ਜੀ ਉਹ ਹੋ ਸਕਦੀ ਹੈ।
ਉਹਦੀ ਹਾਲਾਤ ਉਹੋ ਜਿਹੀ ਹੋ ਸਕਦੀ ਹੈ ਕਿ ਨਾ ਇਧਰ ਕੇ ਰਹੇ ਨਾ ਉਧਰ ਕੇ। ਜੀ ਜੀ ਜੀ। ਤੇ ਅਗਲੀ ਇੱਕ ਹੋਰ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਰੂਪਨਗਰ ਤੋਂ, ਜਿੱਥੇ ਕਿ ਇੱਕ ਡਿਸਪੈਂਸਰੀ ਦੇ ਲਈ ਜਿਹੜੀ ਅਲਾਟ ਕੀਤੀ ਗਈ ਸੀ ਥਾਂ, ਉੱਥੇ ਇੱਕ ਅਕਾਲੀ ਆਗੂ ਉਹਨੇ ਆਪਣੀ ਕੋਠੀ ਬਣਾ ਛੱਡੀ ਹੈ, ਡਿਸਪੈਂਸਰੀ ਦਾ ਨਾਮੋ ਨਿਸ਼ਾਨ ਨਹੀਂ। ਕੀ ਹੈਗਾ ਇਹ ਮਾਮਲਾ? ਇਹ ਮਾਮਲੇ ਐਕਚੁਅਲੀ ਬਹੁਤ ਵੱਡੇ ਨੇ ਜੀ। ਤੁਸੀਂ ਇੱਕ ਇਹ ਤਾਂ ਛੋਟਾ ਜਿਹਾ ਅਕਾਲੀ ਆਗੂ ਹੈ ਜੀ ਜਿਹਨੇ ਕਬਜ਼ਾ ਕੀਤਾ ਹੋਇਆ ਸਰਕਾਰੀ ਜਗ੍ਹਾ ਦੇ ਉੱਤੇ। ਤੁਹਾਨੂੰ ਯਾਦ ਹੋਣਾ ਜਿਹੜੀਆਂ ਚੰਡੀਗੜ੍ਹ ਦੇ ਨੇੜੇ ਤੇੜੇ ਜਿਹੜਾ ਇੱਕ ਕਮਿਸ਼ਨ ਬਣਾ ਕੇ ਵੀ ਸਾਰੀ ਦੀ ਸਾਰੀ ਘੋਖ ਕੀਤੀ ਗਈ ਸੀ ਕਿ ਜਿਹੜੇ ਸਾਬਕਾ DGP ਨੇ ਪੰਜਾਬ ਪੁਲਿਸ ਦੇ ਪਰਮਦੀਪ ਸਿੰਘ ਗਿੱਲ ਹੁਰੀ, ਉਹਨਾਂ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਬਾਦਲ ਪਰਿਵਾਰ ਨੇ, ਜਿਹੜੇ ਸੈਂਕੜੇ ਏਕੜ ਅਰਬਾਂ ਰੁਪਈਏ ਦੀ ਜਿਹੜੀ ਜ਼ਮੀਨ ਆ ਨਾ ਜੀ ਉਹ ਦੱਬੀ ਬੈਠੇ ਨੇ। ਇੱਕ ਛੋਟੀ ਜੀ ਮੱਛੀ ਆ ਜੀ ਜਿਹਨੇ ਇਹ ਨਿੱਕੀ ਦੀ ਜਿਹੜੀ ਆ ਜੀ ਉਹ ਡਿਸਪੈਂਸਰੀ ਵਾਲੀ ਜਗ੍ਹਾ ਜਿਹੜੀ ਆ ਉਹ ਦੱਬ ਲਈ ਹੈ। ਜੇ ਕਿਤੇ ਇਹਨਾਂ ਲੋਕਾਂ ਦੀ ਘੋਖ ਕੀਤੀ ਜਾਵੇ ਇੰਡੀਪੈਂਡੈਂਟ ਤਰੀਕੇ ਦੇ ਨਾਲ, ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਬੜੀ ਜ਼ਿੰਮੇਵਾਰੀ ਨਾਲ ਜਿਹੜਾ ਚਲਾ ਰਹੇ ਹਾਂ, ਇਹ ਜਿਹੜੇ ਕਮਿਸ਼ਨ ਬਣਿਆ ਸੀਗਾ ਉਹਨੂੰ ਰੁਕਵਾਉਣ ਦੇ ਵਾਸਤੇ, ਉਹਦੀ ਰਿਪੋਰਟ ਰੱਦ ਕਰਵਾਉਣ ਦੇ ਵਾਸਤੇ ਸੁਪਰੀਮ ਕੋਰਟ ਦਾ ਸਹਾਰਾ ਜਿਹੜਾ ਜੀ ਉਹ ਲਿਆ ਜਾ ਰਿਹਾ। ਕਿਉਂਕਿ ਕਿਵੇਂ ਛੱਡ ਦੇਣਗੇ ਜ਼ਮੀਨਾਂ? ਨਵਾਂ ਚੰਡੀਗੜ੍ਹ ਜਿਹੜਾ ਜੀ ਉਹ ਕਿੱਥੋਂ ਨਿਕਲਿਆ? ਨਵਾਂ ਚੰਡੀਗੜ੍ਹ ਇੱਥੋਂ ਹੀ ਨਿਕਲਿਆ ਕਿ ਹਜ਼ਾਰਾਂ ਰੁਪਈਏ ਦੀਆਂ ਜ਼ਮੀਨਾਂ ਲੈ ਲਓ, ਉਹੋ ਹੀ ਮੁੜ ਕੇ ਕਰੋੜਾਂ ਦੀਆਂ ਜਿਹੜੀਆਂ ਜੀ ਉਹ ਵਿਕ ਜਾਣੀਆਂ ਨੇ। ਇਹ ਭੂਮੀ ਮਾਫੀਆ ਜਿਹੜਾ ਹੈ ਨਾ ਜੀ, ਇਹ ਨਹੀਂ ਹੈ ਕਿ ਕਿਸੇ ਨੇ 50 ਕਿੱਲਿਆਂ ਤੇ ਕਬਜ਼ਾ ਕਰ ਲਿਆ, ਕਿਸੇ ਨੇ 100 ਕਿੱਲੇ ਤੇ ਕਬਜ਼ਾ ਕਰ ਲਿਆ। ਇਹ ਅਸਲ ਦੇ ਵਿੱਚ ਸ਼ੁਰੂ ਕਨਾਲਾਂ ਤੋਂ ਹੀ ਹੁੰਦੇ ਨੇ। ਫਿਰ ਅੱਗੇ ਤੋਂ ਅੱਗੇ ਜਿਹੜਾ ਜੀ ਉਹ ਮੂੰਹ ਪੈਂਦਾ ਜਾਂਦਾ। ਜਿਹੜੇ ਵਰਕਰ ਕਿਹਾ ਜਾਂਦਾ ਨਾ ਜੀ ਕਿ ਵਰਕਰ ਨੇ ਸਾਡੇ ਦੀ ਰੀੜ੍ਹ ਦੀ ਹੱਡੀ ਨੇ ਕਿਸੇ ਪਾਰਟੀ ਦੇ ਵਰਕਰ, ਇਹ ਇਹੋ ਜਿਹੇ ਨੇ। ਫਿਰ ਇਹਨਾਂ ਨੂੰ ਛੋਟਾਂ ਇੰਨਾ ਕੁ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਚੰਗੀ ਮਦਦ ਕੀਤੀ ਆ, ਇਸ ਕਰਕੇ ਤੁਹਾਨੂੰ ਇੰਨਾ ਕੁ ਬਣਦਾ ਜੀ ਵੀ 4 ਥਾਵਾਂ ਤੇ ਕਬਜ਼ੇ ਤੁਸੀਂ ਵੀ ਕਰ ਲਓ। ਜੀ 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 ਜੀ। ਤੇ ਬਹੁਤ ਬਹੁਤ ਅਸੀਂ ਤੁਹਾਡਾ ਜਿਹੜਾ ਧੰਨਵਾਦ ਕਰਦੇ ਹਾਂ ਬਲਤੇਜ ਬੰਧੂ ਜੀ, ਤੁਸੀਂ ਜਿਹੜੇ ਜੀ ਜੁੜੇ ਸਾਡੇ ਨਾਲ ਅੱਡ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰੀ ਆ। ਤੇ ਪਰ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਬੇਹੀ ਕੜੀ ਵਿੱਚ ਜਿਵੇਂ ਉਬਾਲ ਆਉਂਦਾ ਆਇਆ ਦਿੱਲੀ ਦੇ ਵਿੱਚ ਉਬਾਲ ਮੀਆਂ। ਬੇਹੀ ਕੜੀ ਵਿੱਚ ਜਿਵੇਂ ਉਬਾਲ ਆਉਂਦਾ ਆਇਆ ਦਿੱਲੀ ਦੇ ਵਿੱਚ ਉਬਾਲ ਮੀਆਂ। ਚਾਹੁੰਦੇ ਦਿੱਲੀ ਦਾ ਰਾਜ ਹਨ ਭਾਜਪਾਈਏ, ਸਕਦੇ ਖਾਹਿਸ਼ ਨੂੰ ਹੋਰ ਨਹੀਂ ਟਾਲ ਮੀਆਂ ਜੀ। ਮੰਡੀ ਵਿੱਚ ਵਿਧਾਇਕ ਕੁਝ ਵਿਕਣ ਵਾਲੇ, ਜੁੜਦੇ ਜਿਹੜੇ ਵੀ ਜੋੜ ਲਓ ਨਾਲ ਮੀਆਂ। ਗਏ ਸੌਦਾ ਸਨ ਨੁੱਕਰ ਵਿੱਚ ਮਾਰਨੇ ਲਈ, ਮੂਹਰੇ ਮੁਲਕ ਦੇ ਖੁੱਲੀ ਪਈ ਚਾਲ ਮੀਆਂ ਜੀ ਜੀ ਜੀ। ਦਾਵਾ ਬਾਹਲਾ ਅਸੂਲਾਂ ਦਾ ਭਾਜਪਾ ਦਾ, ਵਿੱਚੋਂ ਗੱਦੀ ਹਥਿਆਉਣ ਦੀ ਰਾਜਨੀਤੀ। ਦਾਵਾ ਬਾਹਲਾ ਅਸੂਲਾਂ ਦਾ ਭਾਜਪਾ ਦਾ, ਵਿੱਚੋਂ ਗੱਦੀ ਹਥਿਆਉਣ ਦੀ ਰਾਜਨੀਤੀ। ਜੋ ਵੀ ਮਿਲੇ ਵਿਧਾਇਕ ਖਰੀਦਣੇ ਲਈ, ਨੋਟਾਂ ਨਾਲ ਪਤਿਆਉਣ ਦੀ ਰਾਜਨੀਤੀ। ਜੀ ਜੀ ਜੀ। ਤੇ ਬਹੁਤ ਬਹੁਤ ਜਿਹੜਾ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਬਲਤੇਜ ਬੰਧੂ ਜੀ, ਤੁਸੀਂ ਜੁੜੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਕੱਲ ਨੂੰ ਇੱਕ ਵਾਰੀ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਇਹ ਸੀਗਾ ਪ੍ਰੋਗਰਾਮ ਖਬਰ ਤੇ ਨਜ਼ਰ, ਤੇ ਹੁਣ ਇੱਥੇ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਹੁਣ ਮੈਨੂੰ ਰਾਜਕਰਨਬੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।